ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਵੱਧਦੇ ਹਾਂ ਖਬਰਾਂ ਦੀ ਤਫਸੀਲ ਦੇ ਵੱਲ। ਖਬਰਾਂ ਤੇ ਕਰਾਂਗੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੇਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸੀ ਡਰਾਮੇ ਤੋਂ। ਵਿਧਾਨ ਸਭਾ ਦਾ ਸੈਸ਼ਨ ਇਜਲਾਸ ਬੁਲਾਇਆ ਗਿਆ। ਰਾਜਪਾਲ ਸਾਹਿਬ ਪਹਿਲਾਂ ਮਨਜ਼ੂਰੀ ਦੇ ਦਿੰਦੇ ਆ, ਫਿਰ ਕਹਿੰਦੇ ਨਹੀਂ ਇਹ ਤਾਂ ਮਾਦੀ ਹੈ ਨਹੀਂ, ਇਹ ਨਹੀਂ ਹੋ ਸਕਦਾ, ਰੱਦ ਕਰ ਦਿੰਦੇ। ਉਸ ਤੋਂ ਬਾਅਦ ਸਿਆਸੀ ਡਰਾਮਾ ਸ਼ੁਰੂ ਹੋ ਜਾਂਦਾ। ਸਿਆਸੀ ਡਰਾਮਾ ਤਾਂ ਰੱਦ ਹੋ ਗਿਆ ਪਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ ਹੁਣ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਕਦਰ ਆਮ ਆਦਮੀ ਪਾਰਟੀ ਨੇ ਇਸ ਸੈਸ਼ਨ ਨੂੰ ਲੈ ਕੇ ਤਿਆਰੀ ਕੀਤੀ ਸੀ, ਲਗਾਤਾਰ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ 'ਚ ਐਮਐਲਏਆਂ ਨੂੰ ਪੜ੍ਹਾਉਣ ਦੀ, ਸਮਝਾਉਣ ਦੀ ਡਿਊਟੀਆਂ ਲਾਈਆਂ ਗਈਆਂ ਤੇ ਉਧਰ ਖੁਦ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਅਫਸਰ ਅਮਲਾ ਫਾਲਾ ਪੂਰਾ ਰਟਾ ਰਿਹਾ ਸੀ ਐਮਐਲਏ ਨੂੰ ਕਿ ਕਿਵੇਂ ਆਪਾਂ ਜਵਾਬ ਦੇਣੇ ਆ, ਕਿਹੜੇ ਸਵਾਲ ਕਰਨੇ ਆ, ਕਿਵੇਂ ਆਪਾਂ ਦਿਨ ਭਰ ਬਹਿਸ ਕਰਨੀ, ਕਿਵੇਂ ਆਪਾਂ ਬੀਜੇਪੀ ਨੂੰ ਘੇਰਨਾ। ਇਹ ਸੈਸ਼ਨ ਮੁੱਖ ਤੌਰ ਤੇ ਇਸ ਹਵਾਲੇ ਨਾਲ ਵੀ ਸੀਗਾ ਕਿ ਇਹਦਾ ਅਸਰ ਗੁਜਰਾਤ ਔਰ ਹਿਮਾਚਲ ਤੱਕ ਜਾਵੇ। ਸੋ ਇਸ ਲਈ ਉਹ ਸੁਨੇਹਾ ਦੇਣ ਦੇ ਲਈ ਵੀ ਜਿਹੜੀ ਤਿਆਰੀ ਸੀ ਇਹ ਉਹਨੂੰ ਵੀ ਮਤਲਬ ਕਿ ਢਾਹ ਵੱਜੀ ਹੈ। ਜੇਕਰ ਤੁਸੀਂ ਇਸ ਨੂੰ ਰਾਜਨੀਤਿਕ ਤੌਰ ਤੇ ਸਮਝਣਾ ਹੋਵੇ ਤਾਂ ਇਹ ਸਿੱਧੀ ਆਮ ਮਤਲਬ ਸਧਾਰਨ ਤਰੀਕੇ ਨਾਲ ਬੰਦੇ ਨੂੰ ਸਮਝ ਆਉਂਦੀ ਹੈ ਕਿ ਪਹਿਲਾਂ ਰਾਜਪਾਲ ਮਨਜ਼ੂਰੀ ਦਿੰਦੇ ਨੇ ਤੇ 24 ਘੰਟਿਆਂ 'ਚ ਆਪਣੇ ਫੈਸਲੇ ਤੋਂ ਪਲਟ ਜਾਂਦੇ ਨੇ ਕਿ ਇਹਦਾ ਮਤਲਬ ਕੀ ਰਾਜਨੀਤੀ ਕੋਈ ਕੰਮ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਹੋ ਰਹੀ, ਰਾਘਵ ਚੱਡਾ ਹੋ ਰਹੀ, ਭਗਵੰਤ ਮਾਨ ਹੋ ਰਹੀ, ਆਮ ਆਦਮੀ ਪਾਰਟੀ ਵੱਲੋਂ ਜਿਵੇਂ ਸਾਫ਼ ਕਿਹਾ ਗਿਆ ਕਿ ਇਹਦੇ ਪਿੱਛੇ ਭਾਜਪਾ ਏ, ਇਹਦੇ ਪਿੱਛੇ ਬੀਜੇਪੀ ਦੀ ਸਿਆਸੀ ਟੀਮ ਕੰਮ ਕਰ ਰਹੀ ਹੈ, ਉਹਨਾਂ ਦੇ ਕਹੇ ਤੇ ਰੋਕਿਆ ਗਿਆ, ਜਬਰੀ ਸਾਡਾ ਇਹ ਸੈਸ਼ਨ ਰੋਕ ਕੇ ਲੋਕਤੰਤਰ ਦਾ ਕਤਲ ਕੀਤਾ ਗਿਆ। ਕਿ ਇਹ ਕਿਵੇਂ ਹੋ ਸਕਦਾ ਕਿ ਕੇਜਰੀਵਾਲ ਨੇ ਇੱਥੋਂ ਕਿਹਾ ਕਿ ਕੈਬਨਿਟ ਦੇ ਫੈਸਲੇ ਨੂੰ ਰੋਕਣ ਵਾਲੇ ਕੌਣ ਹੁੰਦੇ ਨੇ ਰਾਜਪਾਲ। ਸੋ ਉਹਨਾਂ ਨੇ ਤਾਂ ਇੱਥੋਂ ਤੱਕ ਸਵਾਲ ਖੜਾ ਕੀਤਾ। ਪਰ ਤੁਸੀਂ ਜੇਕਰ ਇਸ ਨੂੰ ਸਿਆਸੀ ਜਿਹੜਾ ਤੁਸੀਂ ਆਪਾਂ ਕਹਿੰਦੇ ਸਿਆਸੀ ਡਰਾਮਾ ਹੋਇਆ ਤਾਂ ਉਸ ਡਰਾਮੇ ਦੇ ਵੱਲ ਜੇਕਰ ਸਮਝਣਾ ਹੋਵੇ ਤਾਂ ਇਹ ਸਕ੍ਰਿਪਟ ਬਿਲਕੁਲ ਦਿੱਲੀ ਦੇ ਵਿੱਚ ਪੜ੍ਹੀ ਗਈ ਸੀ। ਇਸੇ ਸਕ੍ਰਿਪਟ ਦੇ ਹਵਾਲੇ ਨਾਲ ਦਿੱਲੀ ਦੇ ਵਿੱਚ ਚਰਚਾ ਹੁੰਦੀ ਹੈ ਕਿ ਦਿੱਲੀ ਦੇ ਐਮਐਲਏ ਖਰੀਦਣ ਦੀ ਤਿਆਰੀ ਹੈ ਬੀਜੇਪੀ ਵੱਲੋਂ। 25-25 ਕਰੋੜ ਦੀ ਗੱਲ ਉੱਥੇ ਵੀ ਹੁੰਦੀ ਹੈ, ਉੱਥੇ ਵੀ ਪ੍ਰੈਸ ਕਾਨਫਰੰਸਾਂ ਹੁੰਦੀਆਂ, ਉੱਥੇ ਵੀ ਸੈਸ਼ਨ ਦੇ ਵਿੱਚ ਮਤਾ ਪਾਸ ਕਰਕੇ ਆਪਣਾ ਬਹੁਮਤ ਸਾਬਤ ਕੀਤਾ ਜਾਂਦਾ, ਉੱਥੇ ਵੀ ਇਹ ਸਾਰਾ ਦ੍ਰਿਸ਼ ਦਿਖਾਇਆ ਗਿਆ। ਉਹੀ ਸਕ੍ਰਿਪਟ ਪੰਜਾਬ ਭਗਵੰਤ ਮਾਨ ਕੋਲ ਭੇਜ ਦਿੱਤੀ ਗਈ ਤੇ ਉਸੇ ਸਕ੍ਰਿਪਟ ਦੇ ਹਵਾਲੇ ਨਾਲ ਇੱਥੇ ਕਵਾਇਦ ਸ਼ੁਰੂ ਹੋ ਗਈ। ਉਹ ਸਾਰੀ ਤਿਆਰੀ ਸੀ ਕਿ ਅਚਾਨਕ ਰਾਜਪਾਲ ਹੋਰਾਂ ਵੱਲੋਂ ਰੋਕ ਆ ਗਈ। ਹੁਣ ਰੋਕ ਦਾ ਹਵਾਲਾ ਜਿਹੜਾ ਦਿੱਤਾ ਗਿਆ ਉਹ ਪ੍ਰਵੀਨ ਜੀ ਇਹ ਦਿੱਤਾ ਗਿਆ ਕਿ ਜਿਹੜਾ ਨਿਯਮ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਲਬ ਧਾਰਾ 58(1) ਦੇ ਹਵਾਲੇ ਨਾਲ ਕਿ ਉਹਦੇ ਵਿੱਚ ਕਿਤੇ ਵੀ ਭਰੋਸਗੀ ਦਾ ਮਤਾ ਲਿਆਉਣ ਦੀ ਤਜਵੀਜ਼ ਨਹੀਂ ਹੈ। ਬੇਭਰੋਸਗੀ ਦਾ ਮਤਾ ਤਾਂ ਲਿਆਂਦਾ ਜਾ ਸਕਦਾ, ਬੇਭਰੋਸਗੀ ਦਾ ਮਤਾ ਵਿਰੋਧੀ ਧਿਰਾਂ ਵੱਲੋਂ ਪੇਸ਼ ਕੀਤਾ ਜਾ ਸਕਦਾ ਤੇ ਉਹਦੇ ਤੇ ਚਰਚਾ, ਬਹਿਸ, ਇੱਥੋਂ ਕਿ ਵੋਟਿੰਗ ਤੱਕ ਵੀ ਹੋ ਸਕਦੀ ਹੈ। ਪਰ ਇਹ ਅੱਜ ਤੱਕ ਕਦੇ ਹੋਇਆ ਹੀ ਨਹੀਂ। ਦੋ ਨਾਮੀ ਅਖਬਾਰਾਂ ਦੇ ਪੱਤਰਕਾਰ ਸਾਡੇ ਸਾਥੀ ਨੇ, ਉਹਨਾਂ ਨੇ ਇੱਥੋਂ ਰਿਟਾਇਰਡ ਬੀਬੀ ਹੈ ਜਿਹੜੀ ਮਤਲਬ ਕਿ ਵਿਧਾਨ ਸਭਾ ਦੇ ਵਿੱਚ 40 ਸਾਲ ਜਿਹਨੇ ਨੌਕਰੀ ਕੀਤੀ ਬਤੌਰ ਸਕੱਤਰ, ਉਹਨੇ ਭੂਮਿਕਾ ਨਿਭਾਈ, ਉਹਦੇ ਨਾਲ ਰਾਬਤਾ ਕੀਤਾ। ਉਹ ਕਹਿੰਦੀ 40 ਸਾਲਾਂ ਦੀ ਨੌਕਰੀ ਦੇ ਵਿੱਚ ਮੈਂ ਕਦੇ ਨਹੀਂ ਦੇਖਿਆ ਕਿ ਕਦੇ ਭਰੋਸਗੀ ਦਾ ਮਤਾ ਆਇਆ ਹੋਵੇ। ਵੀਰ ਦਵਿੰਦਰ ਸਿੰਘ ਹੋਰੀ ਉਪ ਸਪੀਕਰ ਰਹੇ ਨੇ, ਡਿਪਟੀ ਸਪੀਕਰ ਰਹੇ ਨੇ ਪੰਜਾਬ ਦੀ ਵਿਧਾਨ ਸਭਾ 'ਚ, ਉਹਨਾਂ ਨੇ ਵੀ ਇਹੀ ਹਵਾਲਾ ਦਿੱਤਾ ਕਿ ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਪੰਜਾਬ ਦੀ ਵਿਧਾਨ ਸਭਾ ਦੀ ਨਿਯਮਾਵਲੀ ਦੇ ਅਨੁਸਾਰ ਇੱਥੇ ਭਰੋਸਗੀ ਦਾ ਮਤਾ ਨਹੀਂ ਆ ਸਕਦਾ, ਬੇਭਰੋਸਗੀ ਦਾ ਮਤਾ ਆ ਸਕਦਾ ਹੈ। ਬੇਸ਼ੱਕ ਭਾਰਤ ਦੀ ਸੰਸਦ ਦੇ ਅੰਦਰ ਦੋਨੇ ਤਰ੍ਹਾਂ ਦੇ ਮਤੇ ਆ ਸਕਦੇ ਨੇ, ਭਰੋਸਗੀ ਦਾ ਵੀ, ਬੇਭਰੋਸਗੀ ਦਾ ਵੀ। ਪਰ ਮੇਰਾ ਖਿਆਲ ਚੰਦਰ ਸ਼ੇਖਰ ਹੋਰੀ, ਚੌਧਰੀ ਹੋਰਾਂ ਦੇ ਸਮੇਂ ਵੀ ਜਾਂ ਬੀਪੀ ਸਿੰਘ ਦੇ ਸਮੇਂ ਵੀ, ਇਹ ਤਿੰਨ ਸਮੇਂ ਵੀ ਮੇਰਾ ਖਿਆਲ ਭਰੋਸਗੀ ਦੇ ਮਤੇ ਆਏ ਨੇ ਉੱਥੇ। ਸੋ ਪਰ
ਇੱਥੇ ਪੰਜਾਬ ਦੀ ਵਿਧਾਨ ਸਭਾ ਦੇ ਹਵਾਲੇ ਨਾਲ ਹੁਣ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਉੱਤੇ ਵੀਰ ਦਵਿੰਦਰ ਨੇ ਵੀ, ਇਸ ਮਾਮਲੇ ਦੇ ਉੱਤੇ ਸੁਖਪਾਲ ਖਹਿਰਾ ਨੇ ਵੀ, ਇਸ ਮਾਮਲੇ ਤੇ ਪ੍ਰਤਾਪ ਬਾਜਵਾ ਨੇ, ਇਸ ਮਾਮਲੇ ਤੇ ਅਸ਼ਵਨੀ ਸ਼ਰਮਾ ਨੇ ਵੀ ਕਹਿੰਦੇ ਸ਼ਿਕਾਇਤਾਂ ਭੇਜੀਆਂ। ਤੇ ਜਦੋਂ ਸ਼ਿਕਾਇਤਾਂ ਭੇਜੀਆਂ ਕਹਿੰਦੇ ਜੀ ਉਸ ਸਮੇਂ ਤੱਕ ਮਨਜ਼ੂਰੀ ਦੇਤੀ ਸੀ, ਤੇ ਉਹ ਸ਼ਿਕਾਇਤਾਂ ਦੇ ਆਧਾਰ ਤੇ ਇਹਨਾਂ ਨੇ ਦੁਬਾਰਾ ਕਹਿੰਦੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਜਦੋਂ ਪਤਾ ਲੱਗਿਆ ਕਿ ਨਿਯਮਾਂ ਦੇ ਵਿੱਚ ਇਹ ਆ, ਤੇ ਫਿਰ ਕਹਿੰਦੇ ਜੀ ਜਿਹੜੇ ਭਾਰਤ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਨੇ ਸਤਪਾਲ ਜੈਨ, ਜਿਹੜੇ ਚੰਡੀਗੜ੍ਹ ਤੋਂ ਭਾਜਪਾ ਦੇ ਆਗੂ ਵੀ ਨੇ, ਭਾਜਪਾ ਦੇ ਲੀਡਰ ਵੀ ਰਹੇ ਨੇ, ਇੱਥੋਂ ਭਾਜਪਾ ਦੀ ਟਿਕਟ ਤੇ ਜਿੱਤ ਕੇ ਇੱਕ ਵਾਰ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਖਰੜ ਨਾਲ ਸੰਬੰਧਿਤ ਨੇ, ਪੰਜਾਬ ਨਾਲ ਹੀ ਸੰਬੰਧਿਤ ਨੇ, ਉਹਨਾਂ ਦੀ ਕਾਨੂੰਨੀ ਰਾਏ ਲਈ ਹੈ ਕਹਿੰਦੇ ਰਾਜਪਾਲ ਸਾਹਿਬ ਪੁਰੋਹਿਤ ਜੀ ਕਹਿੰਦੇ ਮੈਂ, ਤੇ ਉਹਨਾਂ ਦੀ ਕਾਨੂੰਨੀ ਰਾਏ 'ਚ ਵੀ ਕਹਿੰਦੇ ਮੈਨੂੰ ਉਹੀ ਦੱਸਿਆ ਗਿਆ ਕਿ ਇੱਥੇ ਨਹੀਂ ਹੋ ਸਕਦਾ। ਸੋ ਫਿਰ ਪਹਿਲਾਂ ਰਾਜਪਾਲ ਸਾਹਿਬ ਜਦੋਂ ਮਨਜ਼ੂਰੀ ਦਿੰਦੇ ਨੇ ਤਦ ਨਿਯਮਾਂ ਨੂੰ ਕਿਉਂ ਨਹੀਂ ਪੜ੍ਹਦੇ, ਤਦ ਨਿਯਮਾਂ ਦੀ ਜਾਣਕਾਰੀ ਕਿਉਂ ਨਹੀਂ ਲੈਂਦੇ? ਮਨਜ਼ੂਰੀ ਦੇਣ ਤੋਂ ਪਹਿਲਾਂ ਕਿਉਂ ਨਹੀਂ? ਮਨਜ਼ੂਰੀ ਦੇਣ ਤੋਂ ਬਾਅਦ ਰੋਕਣ ਦੇ ਪਿੱਛੇ ਕੀ ਹੈ? ਸੋ ਇਸ ਹਵਾਲੇ ਨਾਲ ਮਤਲਬ ਕਿ ਕੀ, ਮੈਂ ਤਾਂ ਹੀ ਕਿਹਾ ਕਿ ਕੀ ਇਹਦੇ ਵਿੱਚ ਰਾਜਨੀਤੀ ਹੈ। ਜੇਕਰ ਇਹ ਰਾਜਨੀਤਿਕ ਡਰਾਮਾ ਹੈ ਤਾਂ ਬਿਲਕੁਲ ਸਮਝ ਆਉਂਦਾ ਕਿ ਹਾਂ ਕੇਜਰੀਵਾਲ ਹੋਰ ਨਹੀਂ ਆਪਣਾ ਸਿਆਸੀ ਡਰਾਮਾ ਕਰਨਾ ਚਾਹੁੰਦੇ ਸੀ, ਉਸ ਡਰਾਮੇ ਦੇ ਉੱਤੇ ਇਹ ਰੋਕ ਲੱਗੀ, ਇੱਕ ਨਵਾਂ ਡਰਾਮਾ ਹੋਇਆ ਤੇ ਹੁਣ ਇਹ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਇਹਦੇ ਵਿੱਚ ਹੁਣ ਫਾਇਦਾ ਕਿਹਨੂੰ ਹੋਣਾ? ਜੇਕਰ ਹੋ ਜਾਂਦਾ ਸੈਸ਼ਨ ਤਦ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਫਾਇਦਾ ਸੀ, ਜਾਂ ਹੁਣ ਨਹੀਂ ਹੋਇਆ ਤਦ ਉਹ ਵਿਕਟਮ ਬਣ ਕੇ, ਪੀੜਤ ਬਣ ਕੇ ਜ਼ਿਆਦਾ ਆਪਣੇ ਆਪ ਨੂੰ ਮਤਲਬ ਕਿ ਲੋਕਾਂ 'ਚ ਪੇਸ਼ ਕਰ ਸਕਣਗੇ। ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਇਸ ਚੀਜ਼ ਦੀ ਮਹਾਰਤ ਵੀ ਕੇਜਰੀਵਾਲ ਔਰ ਉਹਨਾਂ ਦੀ ਟੀਮ ਕੋਲ ਹੈਗੀ ਹੈ ਜੀ, ਕਿ ਉਹ ਆਪਣੇ ਆਪ ਨੂੰ ਪੀੜਤ ਦਿਖਾ ਕੇ ਵੀ ਲੋਕਾਂ ਦੀ ਹਮਦਰਦੀ ਬਟੋਰਨਾ ਜਾਣਦੇ ਨੇ। ਸੋ ਬੀਜੇਪੀ ਕੀ ਆਪਣੇ ਜਾਲ 'ਚ ਕਿਸੇ 'ਚ ਫਸ ਤਾਂ ਨਹੀਂ ਰਹੀ? ਬੀਜੇਪੀ ਆਪਣੀ ਉਹ ਚਾਲ 'ਚ ਹੁਣ ਘਿਰਤਾ ਨਹੀਂ ਜਾਏਗੀ? ਕਿਤੇ ਉਹ ਚਾਹੁੰਦੀ ਹੋਣੀ ਕਿ ਲੈ ਇਹਨਾਂ ਦਾ ਖੇੜੇ ਵਿਗਾੜ ਦਈਏ, ਕਿ ਉਹ ਪਿੱਠੂ ਗਰਮ ਖੇਡਦੇ ਹੁੰਦੇ ਸੀਗੇ ਕਿ ਗੇਂਦ ਵੱਜਣ ਦੀ ਬਜਾਏ ਮਤਲਬ ਕਿ ਠੁੱਡਾ ਮਾਰ ਕੇ ਹੀ ਗੀਟੀਆਂ ਖੰਡਾਰ ਦਈਏ। ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਗੀਟੀਆਂ ਖੰਡਾਰਨ ਦੀ, ਤੇ ਇਹ ਹੁਣ ਰੋਂਦੇ ਹੋਏ ਘਰਾਂ ਨੂੰ ਜਾਣ ਤੇ ਸਾਰਾ ਮਹੱਲਾ ਪਿੰਡ ਇਹਨਾਂ ਨਾਲ ਹੋ ਜਾਵੇ ਕਿ ਦੇਖੋ ਵਿਚਾਰਿਆਂ ਦੀ ਗੀਟੀਆਂ ਖੰਡਾਤੀਆਂ ਯਾਰ, ਜਵਾਕਾਂ ਨੂੰ ਖੇਡਣ ਵੀ ਨਹੀਂ ਦਿੰਦੇ। ਸੋ ਕਿਤੇ ਇਹ ਤਾਂ ਨਹੀਂ ਕਿ ਕੇਜਰੀਵਾਲ ਨੂੰ ਹੁਣ ਰੋਂਦੇ ਹੋਏ ਤੁਹਾਨੂੰ ਗੁਜਰਾਤ 'ਚ ਦਿਖਣ, ਤੁਹਾਨੂੰ ਰੋਂਦੇ ਹੋਏ ਕਿਤੇ ਹਿਮਾਚਲ 'ਚ ਦਿਖਣ, ਭਗਵੰਤ ਮਾਨ ਦਾ ਮੋਢਾ ਫੜ ਕੇ ਕਹਿਣ ਕਿ ਦੇਖੋ ਇਸ ਬੰਦੇ ਨੂੰ ਸਰਕਾਰ ਵੀ ਨਹੀਂ ਚਲਾਉਣ ਦਿੰਦੇ, ਇਹਦੀ ਜਹਾਜ਼ਾਂ ਦੀ ਉਡਾਨ ਵੀ ਬਦਨਾਮ ਕਰਦੇ ਨੇ, ਇਹਦੇ ਵਿਧਾਨ ਸਭਾ ਦੇ ਸੈਸ਼ਨ ਵੀ ਬੁਲਾਉਣ ਦਿੰਦੇ, ਵੀ ਭਾਜਪਾ ਤਾਂ ਐਂ ਕਰਦੀ ਹੈ। ਸੋ ਕੀ ਇਸ ਹਵਾਲੇ ਨਾਲ? ਪਰ ਜਦੋਂ ਤੁਸੀਂ ਪੰਜਾਬ ਦੇ ਵਿਧਾਨ ਸਭਾ ਦੇ ਨਿਯਮ ਦੇਖਦੇ ਹੋ, ਕਾਨੂੰਨ ਦੇਖਦੇ ਹੋ, ਤਾਂ ਉਹਦੇ ਹਿਸਾਬ ਨਾਲ ਫਿਰੋਜ਼ਪੁਰ ਦਾ ਫੈਸਲਾ ਤੁਹਾਨੂੰ ਬਿਲਕੁਲ ਜਾਇਜ਼ ਲੱਗਦਾ। ਫਿਰ ਲੱਗਦਾ ਕਿ ਪਹਿਲਾਂ ਉਹਨਾਂ ਨੇ ਉਹ ਮਨਜ਼ੂਰੀ ਦਿੱਤੀ, ਉਹ ਜਲਦਬਾਜ਼ੀ ਦਿੱਤੀ, ਗਲਤੀ 'ਚ ਦਿੱਤੀ, ਜਾਂ ਹੁਣ ਉਹਨਾਂ ਨੂੰ ਦਰੁਸਤ ਕਰਾਇਆ ਭਾਜਪਾ ਨੇ, ਜਾਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਰੋਧੀ ਲੀਡਰਾਂ ਨੇ ਦਰੁਸਤ ਕਰਾਇਆ। ਪਰ ਕਾਨੂੰਨੀ ਤੌਰ ਦੇ ਉੱਤੇ ਉਹ ਫੈਸਲਾ ਬਿਲਕੁਲ ਸਹੀ ਹੈ ਕਿ ਹਾਂ ਇਸ ਮਾਮਲੇ ਦੇ ਉੱਤੇ ਬੇਭਰੋਸਗੀ ਦਾ ਮਤਾ ਤਾਂ ਕੋਈ ਵਿਰੋਧੀ ਧਿਰ ਪੇਸ਼ ਕਰ ਸਕਦੀ ਹੈ, ਭਰੋਸਗੀ ਦਾ ਮਤਾ ਨਹੀਂ। ਕਿਉਂਕਿ ਕਿਤੇ ਵੀ ਆਪਾਂ ਪਹਿਲਾਂ ਵੀ 2 ਦਿਨਾਂ ਤੋਂ ਚਰਚਾ ਕਰਦੇ ਹਾਂ ਪ੍ਰਵੀਨ ਜੀ, ਕਿਸੇ ਵਿਰੋਧੀ ਧਿਰ ਨੇ ਸਵਾਲ ਹੀ ਨਹੀਂ ਖੜਾ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਹੈ। ਕਿਸੇ ਨੇ ਕਿਹਾ ਹੀ ਨਹੀਂ ਕਿ ਉਹਨਾਂ ਦੇ ਐਮਐਲਏ ਟੁੱਟ ਗਏ, ਕਿਸੇ ਨੇ ਕਿਹਾ ਹੀ ਨਹੀਂ ਕਿ ਉਹਨਾਂ ਦੇ ਐਮਐਲਏ ਉਹਨਾਂ ਨੂੰ ਛੱਡ ਕੇ ਚਲੇ ਗਏ, ਕਿਸੇ ਨੇ ਮੰਗ ਹੀ ਨਹੀਂ ਕੀਤੀ ਕਿ ਹਾਂ ਉਹਨਾਂ ਕੋਲ ਪੂਰਾ ਬਹੁਮਤ ਹੈ ਜਾਂ ਨਹੀਂ। ਫਿਰ ਉਹਦੇ ਬਾਵਜੂਦ ਇਹ ਪਹਿਲ ਕਦਮੀ ਕਿਉਂ? ਤਾਂ ਫਿਰ ਇਹ ਤੋਂ ਸਮਝ ਆਉਂਦਾ ਕਿ ਤੁਸੀਂ ਇਸ ਨੂੰ ਸਿਆਸੀ ਤੌਰ ਦੇ ਉੱਤੇ ਉਭਾਰਨਾ ਚਾਹੁੰਦੇ ਹੋ, ਲੋਕਾਂ ਦਾ ਧਿਆਨ ਬਦਲਣਾ ਚਾਹੁੰਦੇ ਹੋ, ਕਨਵਰਟ ਕਰਨਾ ਚਾਹੁੰਦੇ ਹੋ। ਸੋ ਉਸ ਮਾਮਲੇ ਨੂੰ ਲੈ ਕੇ ਇਹ ਇਹਨਾਂ ਦਾ ਨਾਟਕ ਜਿਹੜਾ ਇਹਦਾ ਭਾਂਡਾ ਫੋੜ ਜ਼ਰੂਰ ਹੋਇਆ, ਪਰ ਦੂਸਰੇ ਪਾਸੇ ਇਹਦੇ ਨਾਲ ਬੀਜੇਪੀ ਦੀ ਪਿੱਛੇ ਸ਼ਰਾਰਤ ਵੀ ਉਜਾਗਰ ਹੋ ਗਈ ਹੈ। ਭੂਮਿਕਾ, ਰਾਜਪਾਲ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਗਲੇ ਸਵਾਲ ਵੱਲ ਵਧੀਏ ਕਿ ਪੰਜਾਬ ਦੇ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ, ਜਿਨ੍ਹਾਂ ਦੀ ਅਪਰੋਚ ਤੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ, ਉਹ ਹੁਣ ਦਿੱਲੀ ਦੇ ਉਪ ਰਾਜਪਾਲ ਵਾਲੀ ਭੂਮਿਕਾ ਦੇ ਵਿੱਚ ਆ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਇਹ ਸਹੀ ਸਵਾਲ ਕੀਤਾ ਹੈ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਦਿੱਲੀ ਵਾਲੀ ਸਕ੍ਰਿਪਟ ਕੇਜਰੀਵਾਲ ਜੀ ਨੇ ਭਗਵੰਤ ਮਾਨ ਨੂੰ ਸੌਂਪਤੀ ਕਿ ਜੋ ਅਸੀਂ ਜਿਵੇਂ ਦਿੱਲੀ ਕਰਦੇ ਹਾਂ ਉਹੀ ਫਾਰਮੂਲਾ ਤੂੰ ਅਪਣਾਈ ਜਾ, ਉਹੀ ਫਾਰਮੂਲਾ ਇਸ਼ਤਿਹਾਰਾਂ ਦਾ, ਉਹੀ ਫਾਰਮੂਲਾ ਬੋਰਡਾਂ ਦਾ, ਉਹੀ ਫਾਰਮੂਲਾ ਮਤਲਬ ਕਿ 25 ਕਰੋੜ ਦੇ ਲੋਟਸ ਮਿਸ਼ਨ ਦਾ, ਉਹੀ ਪ੍ਰੈਸ ਕਾਨਫਰੰਸਾਂ, ਉਹੀ ਸੈਸ਼ਨ ਬੁਲਾਉਣ ਦੀ, ਸਾਰਾ ਸਕ੍ਰਿਪਟ ਹੋਈ ਸੀ। ਤੇ ਜੇ ਉਹ ਸਕ੍ਰਿਪਟ ਆ ਸਕਦੀ ਹੈ ਤਾਂ ਉਪ ਰਾਜਪਾਲ ਨੇ ਹੋ ਸਕਦਾ ਰਾਜਪਾਲ ਨੂੰ ਆਪਣੀ ਸਕ੍ਰਿਪਟ ऐसे ऐसे केजरीवाल को मैं घेरता हूँ, ऐसे ऐसे तुम भगवंत मान को घेरो। ਸੋ ਇਸ ਲਈ ਉਹ ਘੇਰਨ ਦੀ ਸਕ੍ਰਿਪਟ ਕਿਤੇ ਉਪ ਰਾਜਪਾਲ ਨੇ ਇੱਥੇ ਭੇਜੀ ਹੋਵੇ ਕਿ ਭਾਈ ਏਦਾਂ ਅਸੀਂ ਏਜੰਡੇ ਨਾਲ ਕੰਮ ਕਰਦੇ ਹਾਂ। ਪਰ ਇਹ ਗੱਲ ਪੰਜਾਬ ਦੇ ਰਾਜਪਾਲ ਨੂੰ ਵੀ ਮਤਲਬ ਇਹ ਗੱਲ ਧਿਆਨ 'ਚ ਰੱਖਣੀ ਪੈਣੀ ਹੈ। ਬੇਸ਼ੱਕ ਉਹਨਾਂ ਨੇ ਇਹ ਕਾਨੂੰਨ ਦੇ ਹਵਾਲੇ ਨਾਲ, ਸੰਵਿਧਾਨ ਦੇ ਨਿਯਮਾਂ ਦੇ ਨਾਲ ਕਾਰਵਾਈ ਕੀਤੀ ਹੈ। ਦਿੱਲੀ ਔਰ ਪੰਜਾਬ 'ਚ ਫਰਕ ਬਹੁਤ ਹੈ। ਦਿੱਲੀ ਔਰ ਪੰਜਾਬ ਨੂੰ ਤੁਸੀਂ ਇੱਕ ਸੁਰ ਦੇ ਵਿੱਚ, ਇੱਕ ਤਾਲ ਦੇ ਵਿੱਚ ਇੱਕੋ ਤਰੀਕੇ ਨਾਲ ਨਹੀਂ ਚਲਾ ਸਕਦੇ। ਇੱਕ ਤਾਂ ਕਾਨੂੰਨੀ ਤੌਰ ਦੇ ਉੱਤੇ ਦਿੱਲੀ ਦਾ ਜਿਹੜਾ ਪੁਲਿਸ ਤੰਤਰ ਹੈ, ਗ੍ਰਹਿ ਮੰਤਰਾਲਾ ਹੈ, ਜਾਂ ਕੁਝ ਹੋਰ ਵਿਭਾਗ ਨੇ ਜਿਹੜੇ ਸਿੱਧੇ ਕੇਂਦਰ ਦੇ ਕੋਲ ਨੇ। ਦਿੱਲੀ ਸੰਪੂਰਨ ਸੂਬਾ ਨਾ ਹੋ ਕੇ ਇੱਕ ਅਧੂਰਾ ਸੂਬਾ ਹੈ, ਉਹਨੂੰ ਪੂਰੇ ਸੂਬਿਆਂ ਦੇ ਅਧਿਕਾਰ ਨਹੀਂ, ਉਹਦੀ ਲੜਾਈ ਵੱਖਰੀ ਚੱਲਦੀ ਹੈ। ਜਦੋਂ ਕਿ ਪਤਾ ਇਹ ਵੀ ਲੱਗ ਰਿਹਾ ਪ੍ਰਵੀਨ ਜੀ ਕਿ ਭਾਜਪਾ ਇਸ ਬਾਰੇ ਵੀ ਸੋਚ ਰਹੀ ਹੈ ਕਿ ਸੰਪੂਰਨ ਸੂਬਾ ਬਣਾਉਣ ਦੀ ਬਜਾਏ ਤੋਂ ਸਾਰੇ ਸੂਬੇ ਦੇ ਅਧਿਕਾਰੇ ਖੋਲੀਏ ਤਾਂ ਕਿ ਅੱਗੇ ਨੂੰ ਰੇੜਕਾ ਹੀ ਖਤਮ ਹੋ ਜਾਵੇ। ਇੱਥੇ ਸਾਡੀ ਸਰਕਾਰ ਬਣਦੀ ਉਹ ਨਹੀਂ, ਦਿੱਲੀ 'ਚ ਅਸੀਂ ਇੰਨੇ
ਦੇਸ਼ ਭਰ 'ਚ ਅਸੀਂ ਵੋਟਾਂ ਲੈ ਕੇ ਜਿੱਤ ਲੈਂਦੇ ਹਾਂ, ਪਰ ਦਿੱਲੀ ਦੇ ਵਿੱਚ ਸਾਡੀ ਜਦੋਂ ਸਰਕਾਰ ਦੀ ਵਾਰੀ ਹੁੰਦੀ ਫਿਰ ਸਾਡੀ ਬਣਦੀ ਨਹੀਂ। MP ਸਾਡੇ ਜਿੱਤਦੇ ਨੇ, MLA ਸਾਡੇ ਜਿੱਤਦੇ ਨਹੀਂ। ਸੋ ਇਸ ਲਈ ਕੀ ਉਹ ਇਸ ਕਵਾਇਦ ਵੱਲ ਵੀ ਵੱਧ ਰਹੇ ਨੇ। ਪਰ ਜਿਸ ਹਵਾਲੇ ਨਾਲ ਆਪਾਂ ਗੱਲ ਕरें ਕਿ ਦਿੱਲੀ ਦੇ ਵਿੱਚ ਜਿਵੇਂ ਕੰਟਰੋਲ ਕੀਤਾ ਜਾ ਰਿਹਾ, ਜੇਕਰ ਉਵੇਂ ਰਾਜਪਾਲ ਪੰਜਾਬ 'ਚ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ 'ਚੋਂ ਵੱਖਰੇ ਤਰ੍ਹਾਂ ਦੀ ਆਵਾਜ਼ ਉੱਠ ਸਕਦੀ ਹੈ, ਕਿਉਂਕਿ ਪੰਜਾਬ ਦੇ ਰਾਜਪਾਲ ਅੱਜ ਕੱਲ੍ਹ ਸਰਗਰਮ ਨੇ। ਉਹ ਪੰਜਾਬ ਦੇ ਚੀਫ ਸੈਕਟਰੀ ਤੱਕ ਨੂੰ ਨਾਲ ਲੈ ਕੇ ਬੈਠਕਾਂ ਕਰ ਰਹੇ ਨੇ, ਮੀਟਿੰਗਾਂ ਕਰ ਰਹੇ ਨੇ, ਪ੍ਰੋਗਰਾਮਾਂ 'ਚ ਜਾ ਰਹੇ ਨੇ, ਪੰਜਾਬ ਨੂੰ ਲੀਡ ਕਰਦੇ ਨਜ਼ਰ ਆਉਂਦੇ ਨੇ ਕਿ ਜਿਵੇਂ ਇਹਨਾਂ ਨੇ ਚਲਾਉਣਾ, ਜਿਵੇਂ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ ਹੋਵੇ। ਸੋ ਅਜਿਹੀਆਂ ਭੂਮਿਕਾ 'ਚ ਉਹਨਾਂ ਦਾ ਆਉਣਾ, ਸਰਗਰਮ ਹੋਣਾ, ਤੇ ਹੁਣ ਇਸ ਕਵਾਇਦ ਦੇ ਵਿੱਚ ਕਿ ਹਾਂ ਸਰਕਾਰ ਸੈਸ਼ਨ ਨਹੀਂ ਬੁਲਾ ਸਕਦੀ, ਸਰਕਾਰ ਤੇ ਮੈਂ ਰੋਕ ਲਾਉਣਾ। ਬੇਸ਼ੱਕ ਉਹ ਕਾਨੂੰਨ ਦਾ ਹਵਾਲਾ ਆਪਾਂ ਵਾਰ-ਵਾਰ ਕਹਿ ਰਹੇ ਕਿ ਕਾਨੂੰਨੀ ਤੌਰ ਤੇ ਐਂ ਹੋਣਾ ਚਾਹੀਦਾ ਸੀ, ਪਰ ਉਹ ਰੋਕ ਪਹਿਲਾਂ ਕਿਉਂ ਨਹੀਂ ਲਾਈ ਜੀ? ਪਹਿਲਾਂ ਪਤਾ ਨਹੀਂ ਸੀ ਨਿਯਮ ਦਾ, ਜਾਂ ਬਾਅਦ 'ਚ ਉੱਪਰੋਂ ਝਾੜਾਂ ਪਈਆਂ, ਉੱਪਰੋਂ ਹਦਾਇਤ ਆਈ, ਉੱਪਰੋਂ ਤਾੜਨਾ ਆਈ, ਉੱਪਰੋਂ ਮਤਲਬ ਕਿ ਸੁਨੇਹਾ ਆਇਆ ਤਾਂ ਹੋਇਆ। ਸੋ ਇਸ ਲਈ ਇੱਥੇ ਫਿਰ ਉਹ ਸਮਝ ਆਉਂਦੀ ਹੈ ਕਿ ਇਹ ਉਪ ਰਾਜਪਾਲ ਵਾਲੀ ਉਹ ਭੂਮਿਕਾ ਹੈ ਕਿ ਕਿਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਪਰੇਸ਼ਾਨ ਰੱਖੋ, ਉਲਝਾ ਕੇ ਰੱਖੋ, ਕਿਉਂਕਿ ਇਸ ਜਿਹੜੀ ਸਰਕਾਰ ਹੈ ਇਹਦੀ ਪਾਰਟੀ ਨੇ ਸਾਨੂੰ ਗੁਜਰਾਤ ਤੇ ਹਿਮਾਚਲ 'ਚ ਉਲਝਾ ਲਿਆ। ਉਸ ਉਲਝਣ 'ਚ ਉਲਝੀ ਹੋਈ BJP ਪੰਜਾਬ ਦੀ ਸਰਕਾਰ ਨੂੰ ਪੰਜਾਬ 'ਚ ਉਲਝਾਉਣਾ ਚਾਹੁੰਦੀ ਹੈ। ਔਰ ਬਿਲਕੁਲ ਤੁਹਾਡੇ ਇਹ ਸਵਾਲ ਦੇ ਨਾਲ ਨਾਲ ਪਹਿਲਾ ਸਵਾਲ ਸੀਗਾ ਜਿਹੜਾ ਕਿ ਸਿਆਸੀ ਡਰਾਮਾ ਤਾਂ ਰੱਦ ਹੋ ਗਿਆ, ਪਰ ਸਿਆਸੀ ਜੰਗ ਸ਼ੁਰੂ ਹੋ ਗਈ। ਹੁਣ ਇਹ ਜੰਗ ਤੁਹਾਨੂੰ ਗੁਜਰਾਤ ਔਰ ਹਿਮਾਚਲ ਦੀਆਂ ਰਾਜਨੀਤਿਕ ਸਫਾ ਦੇ ਵਿੱਚ ਹੁੰਦੀ ਨਜ਼ਰ ਆਊਗੀ। ਜੀ, ਵੈਸੇ ਵਿਜੀਲੈਂਸ ਦੀਆਂ ਜਿਹੜੀਆਂ ਕਾਰਵਾਈਆਂ ਨੇ ਸ਼ਰਮਾ ਜੀ, ਉਹਨਾਂ ਨੂੰ ਲੈ ਕੇ ਜਿਹੜੀ ਸਰਕਾਰ ਆ ਉਹ ਹਮੇਸ਼ਾ ਅਗਰੈਸਿਵ ਨਜ਼ਰ ਆਉਂਦੀ ਹੈ, ਤੁਹਾਨੂੰ ਫਰੰਟ ਫੁੱਟ ਤੇ ਨਜ਼ਰ ਆਉਂਦੀ ਹੈ ਹਮੇਸ਼ਾ। ਤੁਸੀਂ ਚਾਹੇ ਉਹ ਸਾਹਿਬ ਸਿੰਘ ਧਰਮਸੋਤ ਵਾਲਾ ਮਸਲਾ ਚੱਕ ਲਓ, ਚਾਹੇ ਗਿਲਜਿੰਗ ਵਾਲਾ ਮਸਲਾ ਚੱਕ ਲਓ, ਚਾਹੇ ਭਾਰਤ ਭੂਸ਼ਣ ਆਸ਼ੂ ਵਾਲਾ ਮਸਲਾ ਚੱਕ ਲਓ, ਤੁਹਾਨੂੰ ਵਿਜੀਲੈਂਸ ਦੇ ਮਾਮਲੇ ਦੇ ਵਿੱਚ ਸਰਕਾਰ ਹਮੇਸ਼ਾ ਫਰੰਟ ਫੁੱਟ ਤੇ ਨਜ਼ਰ ਆਊਗੀ ਔਰ ਅਗਰੈਸਿਵ ਖੇਡਦੀ ਆ ਉਹ। ਪਰ ਹੁਣ ਵਿਜੀਲੈਂਸ ਦੀ ਜਾਂਚ ਖੁੱਲੀ ਹੈ ਰਾਣਾ KP ਤੇ। ਰਾਣਾ KP ਨੇ ਦੱਸਦੇ ਹਰਜੋਤ ਬੈਂਸ ਘੇਰ ਲਿਆ, ਉਹਦੇ ਲਾਤੇ ਮਾਈਨਿੰਗ ਦੇ ਦੋਸ਼। ਪ੍ਰਵੀਨ ਜੀ, ਰਾਣਾ KP ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਔਰ ਇਹ ਉਸ ਵਿਧਾਨ ਸਭਾ ਹਲਕੇ ਤੋਂ ਆਉਂਦੇ ਨੇ ਜਿਹੜਾ ਨੀਮ ਪਹਾੜੀ ਹਲਕਾ, ਚੰਗਰ ਦਾ ਇਲਾਕਾ, ਜਿੱਥੇ ਉੱਪਰ ਪਾਣੀ ਦੀ ਕਮੀ ਤਾਂ ਹੈਗੀ ਆ ਪਰ ਰੇਤੇ ਤੇ ਬਜਰੀ ਦੀ ਕਮੀ ਨਹੀਂ ਆ। ਤੇ ਉਹ ਇਲਾਕਾ ਜਿਹੜਾ ਮਾਈਨਿੰਗ ਲਈ ਬਹੁਤ ਪਿਛਲੇ ਦਿਨਾਂ 'ਚ ਚਰਚਾ 'ਚ ਰਿਹਾ, ਜਦੋਂ ਕਿ ਜਿਹੜਾ ਇਲਾਕਾ ਆਪਣੀ ਸ਼ਾਂਤੀ ਲਈ, ਆਪਣੇ ਕੁਦਰਤੀ ਵਾਤਾਵਰਨ ਲਈ, ਗੁਰੂ ਪੰਥ ਖਾਲਸੇ ਦੀ ਸਥਾਪਨਾ ਲਈ ਪ੍ਰਚਲਿਤ ਹੈ, ਉਸ ਇਲਾਕੇ ਦੀ ਬਦਨਾਮੀ ਦੇਸ਼ ਭਰ ਦੇ ਵਿੱਚ ਇਸ ਪੱਖੋਂ ਹੋਵੇ ਕਿ ਬਾਈ ਪੰਜਾਬ 'ਚ ਜੇ ਮਾਈਨਿੰਗ ਹੁੰਦੀ ਆ ਤਾਂ ਅਨੰਦਪੁਰ ਸਾਹਿਬ ਹਲਕੇ ਰੋਪੜ ਇਲਾਕੇ 'ਚ ਸਭ ਤੋਂ ਵੱਧ ਹੁੰਦੀ ਆ। ਨੰਗਲ ਤੋਂ ਲੈ ਕੇ ਰੋਪੜ ਤੱਕ, ਘਨੌਲੀ ਤੱਕ ਆਉਂਦਿਆਂ ਇਹ ਸਾਰਾ ਮਤਲਬ ਕਿ ਬੈਲਟ ਉਹ ਹੈ ਜਿਹੜੀ ਇੱਕ ਤਰ੍ਹਾਂ ਨਾਲ ਪੂਰੀ ਪਹਾੜੀ ਦੇ ਨਾਲ ਲੱਗਦੀ ਹੈ ਤੇ ਉੱਥੋਂ ਲਗਾਤਾਰ ਕ੍ਰੈਸ਼ਰ, ਲਗਾਤਾਰ ਟਿੱਪਰ, ਲਗਾਤਾਰ ਰੇਤਾ ਬਜਰੀ ਚੱਲਦਾ ਹੀ ਰਿਹਾ, ਰੁਕਿਆ ਨਹੀਂ। ਤੇ ਇਸ ਲਈ ਉਸ ਹਲਕੇ ਤੋਂ ਜਦੋਂ ਹਰਜੋਤ ਬੈਂਸ ਨੇ ਬਾਹਰੋਂ ਆ ਕੇ ਚੋਣ ਲੜੀ ਤੇ ਬਦਲਾਅ ਦੀ ਮੁਹਿੰਮ ਦੇ ਵਿੱਚ ਉਹ ਬੜੇ ਮਾਰਜਨ ਨਾਲ ਜਿੱਤੇ, ਤੇ ਉਸ ਤੋਂ ਬਾਅਦ ਇਹ ਸਥਾਨਕ ਟਕਰਾਏ, ਇਹ MLA, ਪਹਿਲੇ MLA ਤੇ ਮੌਜੂਦਾ MLA ਦਾ ਰਾਜਨੀਤਿਕ ਟਕਰਾਏ। ਤੇ ਸਬਬ ਇਹ ਹੈ ਕਿ ਹਰਜੋਤ ਬੈਂਸ ਹੋਰਾਂ ਦੇ ਕੋਲ ਮਤਲਬ ਕਿ ਮਹਿਕਮਾ ਵੀ ਮਾਈਨਿੰਗ ਦਾ ਹੈ ਤੇ ਦੋਵੇਂ ਵਕਾਲਤ ਨਾਲ ਵੀ ਸੰਬੰਧ ਰੱਖਦੇ ਆ। ਤੇ ਇਸ ਲਈ ਇਸ ਮਾਮਲੇ ਦੇ ਵਿੱਚ ਦੋਵੇਂ ਕਾਨੂੰਨੀ ਪਹਿਲੂ ਵੀ ਖਾਸੇ ਦਾਅਵੇ 'ਚ ਸਾਹਮਣੇ ਰੱਖਦੇ ਨੇ। ਤੇ ਹਰਜੋਤ ਬੈਂਸ ਹੋਰਾਂ ਨੇ ਕਿਹਾ ਕਿ ਹਾਂ ਜੀ, ਰਾਣਾ KP ਹੋਰੀ ਮਾਈਨਿੰਗ ਕਰਾਉਂਦੇ ਨੇ, ਇਹਨਾਂ ਦੇ ਰਾਜ ਦੇ ਵਿੱਚ, ਇਹਨਾਂ ਦੀ ਸਰਕਾਰ ਦੇ ਸਮੇਂ, ਇਹਨਾਂ ਦੇ MLAਸ਼ਿਪ ਹੁੰਦਿਆਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋਈ ਹੈ, ਕ੍ਰੈਸ਼ਰਾਂ ਤੋਂ ਲੁੱਟ ਹੁੰਦੀ ਸੀ, ਕਹਿੰਦੇ ਗੁੰਡਾ ਟੈਕਸ ਵਸੂਲਿਆ ਜਾਂਦਾ ਸੀ, ਤੇ ਇਸ ਲਈ ਬੈਠਕਾਂ ਰਾਜਨੀਤਿਕ ਘਰਾਵਾਂ 'ਚ ਹੁੰਦੀਆਂ ਸੀ। ਉਹ ਸਾਰੇ ਦੋਸ਼ ਲੱਗ ਕੇ ਵਿਜੀਲੈਂਸ ਜਾਂਚ ਸ਼ੁਰੂ ਹੋਈ ਔਰ ਜਾਂਚ ਉਸ ਦਿਨ ਸ਼ੁਰੂ ਹੋਈ ਜਦੋਂ ਦਿੱਲੀ 'ਚ BJP 'ਚ ਸ਼ਾਮਲ ਹੋਣ ਤੋਂ ਮੁੜ ਆਏ। ਤੇ ਉਹ ਉਹੀ ਗੱਲ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਿਬ ਸਿੰਘ ਧਰਮਸੋਤ ਦੇ ਹਵਾਲੇ ਨਾਲ ਕਹੀ ਸੀ ਕਿ ਮੈਂ ਹੀ ਕਿਹਾ ਸੀ ਕਿ ਸਵੇਰੇ ਜਾਂਦੇ ਹੀ ਚੱਕ ਲਓ, ਨਹੀਂ ਇਹ ਨਾ ਹੋਵੇ ਕਿਸੇ ਹੋਰ ਪਾਸੇ ਚਲਾ ਜਾਵੇ। ਮਤਲਬ ਜੇ ਉਸ ਦਿਨ ਰਾਣਾ KP BJP 'ਚ ਸ਼ਾਮਲ ਹੋ ਜਾਂਦੇ, ਕੈਪਟਨ ਅਮਰਿੰਦਰ ਨਾਲ ਫੋਟੋ 'ਚ ਨਜ਼ਰ ਆਉਂਦੇ, ਸ਼ਾਇਦ ਵਿਜੀਲੈਂਸ ਜਾਂਚ ਸ਼ੁਰੂ ਨਾ ਹੁੰਦੀ, ਇਹ ਮੰਨਿਆ ਜਾਵੇ। ਤੇ ਹੁਣ ਵਿਜੀਲੈਂਸ ਜਾਂਚ ਇਸ ਲਈ ਸ਼ੁਰੂ ਹੋਈ, ਠੀਕ ਹੈ ਯਾਰ, ਪਹਿਲਾਂ ਇਹੀ ਡਰ ਪਿਆ ਸੀ ਕਿ BJP ਚਲਾ ਜਾਊ, BJP ਚਲਾ ਜਾਊ, ਪਰ ਹੁਣ ਤਾਂ ਦਿੱਲੀ ਤੋਂ ਗੱਡੀ ਮੁੜ ਆਈ ਤੇ ਹੁਣ ਕੋਈ ਕਹਿੰਦਾ BJP ਨੇ ਲਿਆ ਨਹੀਂ, ਕੋਈ ਕਹਿੰਦਾ ਕਾਂਗਰਸ ਨੇ ਰੋਕ ਲਿਆ। ਤੇ ਫਿਰ ਹਰਜੋਤ ਬੈਂਸ ਕਹਿੰਦੇ ਫਿਰ ਵਿਜੀਲੈਂਸ ਦੀਆਂ ਖੋਲੋ ਫਾਈਲਾਂ। ਉਧਰੋਂ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ, ਉਧਰੋਂ ਰਾਣਾ KP ਹੋਰਾਂ ਨੇ ਪ੍ਰੈਸ ਕਾਨਫਰੰਸ ਬੁਲਾ ਲਈ ਚੰਡੀਗੜ੍ਹ ਦੇ ਵਿੱਚ। ਇੱਕ ਪਾਸੇ ਰਾਜਾ ਵੜਿੰਗ ਬਿਠਾ ਲਿਆ, ਇੱਕ ਪਾਸੇ ਪ੍ਰਤਾਪ ਬਾਜਵਾ ਬਿਠਾ ਲਿਆ, ਹੋਰ ਕਾਂਗਰਸੀ ਲੀਡਰ ਬਿਠਾ ਲਏ ਤੇ ਸਿੱਧੇ ਹਰਜੋਤ ਬੈਂਸ ਕੰਨੀ ਨੂੰ ਹੋ ਗਏ ਕਿ ਜੀ ਹਰਜੋਤ ਬੈਂਸ ਦਾ ਰਾਜ ਦੇ ਵਿੱਚ ਹੁਣ ਵੀ ਮਾਈਨਿੰਗ ਚੱਲਦੀ ਆ। ਉਹ ਤਾਂ ਕਹਿੰਦੇ ਇਹ ਜਿਹੜਾ ਮਤਲਬ ਕਿ ਬਰਸਾਤੀ ਮੌਸਮ ਸੀ ਉਹ 'ਚ ਨਹੀਂ ਰੁਕੀ,
ਅਜੇ ਵੀ ਗੁੰਡਾ ਟੈਕਸ ਵਸੂਲਿਆ ਜਾਂਦਾ ਜੀ। ਅਨੰਦਪੁਰ ਸਾਹਿਬ ਦੇ ਹਲਕੇ ਨੂੰ ਰੋਡਾ ਕੀਤਾ ਜਾ ਰਿਹਾ ਜੀ, ਬਹੁਤ ਗੈਰ ਕਾਨੂੰਨੀ ਮਾਈਨਿੰਗ ਇਹਨਾਂ ਦੇ ਹਲਕੇ 'ਚ ਹੋਈ ਜਾਂਦੀ ਆ। ਉਹਨਾਂ ਨੇ ਹਰਜੋਤ ਬੈਂਸ ਤੇ ਦੋਸ਼ ਲਾਤੇ। ਸੋ ਮੈਂ ਤਾਂ ਹੀ ਕਿਹਾ ਕਿ ਲੜਾਈ ਨਿੱਜੀ ਹੈ, ਇਹ ਸਥਾਨਕ ਹੈ। ਮੁੱਦਾ ਲੋਕਾਂ ਵਾਲਾ, ਮੁੱਦਾ ਰੇਤ ਮਾਫੀਆ ਵਾਲਾ ਜਿਹੜਾ ਮੁੱਦਾ ਹੈਗਾ ਏ, ਸੋ ਇਹ ਤਾਂ ਮਤਲਬ ਕਿ ਬਾਦਲਾਂ ਤੋਂ ਲੈ ਕੇ ਕੈਪਟਨ ਤੱਕ, ਕੈਪਟਨ ਤੋਂ ਲੈ ਕੇ ਚੰਨੀ ਤੱਕ, ਚੰਨੀ ਤੋਂ ਲੈ ਕੇ ਭਗਵੰਤ ਮਾਨ ਤੱਕ ਮਾਈਨਿੰਗ ਨਹੀਂ ਰੁਕੀ ਜੀ। ਮਾਈਨਿੰਗ ਰੋਕਣ ਨੂੰ ਲੈ ਕੇ ਜਿਹੜੀਆਂ ਧਿਰਾਂ ਸਵਾਲ ਖੜੀਆਂ ਕਰਦੀਆਂ ਨੇ, ਉਹਨਾਂ ਨੂੰ ਪੁਲਿਸ ਤੰਗ ਕਰ ਰਹੀ ਹੈ। ਉਹ ਰੋਜ਼ ਸੋਸ਼ਲ ਮੀਡੀਆ ਤੇ ਲਿਖਦਾ ਉਹ ਨੌਜਵਾਨ ਕਿ ਹਾਂ ਮੈਂ ਬਾਈ ਫੋਟੋਆਂ ਕੀ ਪਾਤੀਆਂ, ਮੈਂ ਗੱਡੀਆਂ ਕੀ ਖਿੱਚ ਲੀਆਂ, ਮੈਂ ਤਸਵੀਰ ਲਾਤੀ, ਥਾਣੇ 'ਚ ਉਹਨੂੰ ਘੜੀਸਿਆ ਜਾਂਦਾ। ਸੋ ਉਹਦੀ ਖਿੱਚੋਤਾਣ ਜਾਰੀ ਹੈ। ਤਾਂ ਇਸ ਲਈ ਇਹਦਾ ਮਤਲਬ ਮਾਈਨਿੰਗ ਨੂੰ ਨੱਥ ਪਾਉਣ ਦੀ ਕਵਾਇਦ ਨਹੀਂ ਹੈ, ਸਿਰਫ ਰਾਜਨੀਤਿਕ ਤੌਰ ਤੇ ਆਪਣੇ ਵਿਰੋਧੀਆਂ ਨੂੰ ਨੱਥ ਪਾਉਣ ਦੀ ਕਵਾਇਦ ਆ। ਉਹਦੇ ਵਿੱਚ ਹੁਣ ਰਾਣਾ KP ਤੇ ਹਰਜੋਤ ਬੈਂਸ ਆਮੋ ਸਾਹਮਣੇ ਨੇ। ਬੇਸ਼ੱਕ ਕੱਲ ਤਾਂ ਇਹ ਵੀ ਪਤਾ ਲੱਗਿਆ ਕਿ ਸੁੰਦਰ ਸ਼ਾਮ ਅਰੋੜਾ ਤੋਂ ਵੀ 4 ਘੰਟੇ ਪੁੱਛਗਿੱਛ ਹੋਈ ਹੈ। ਉਹਨਾਂ ਦੀ ਫਾਈਲ ਵੀ ਖੁੱਲ ਗਈ ਤੇ ਉਹ ਕਹਿੰਦੇ ਕਿ ਮੈਂ ਤਿਆਰ ਹਾਂ। ਸੁੰਦਰ ਸ਼ਾਮ ਅਰੋੜਾ ਕਹਿੰਦੇ ਕਿ ਜਿਹੜੀ ਮਰਜ਼ੀ ਏਜੰਸੀ ਆ ਜਾਵੇ, ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਜਿਹੜੀ ਮਰਜ਼ੀ ਪੁਲਿਸ ਆ ਜਾਵੇ, ਮੇਰੇ ਤੋਂ ਜੋ ਪੁੱਛਣਾ ਮੈਂ ਤਿਆਰ ਹਾਂ। ਪਰ ਰਾਣਾ KP ਕਹਿੰਦੇ ਨਾ, ਮੈਨੂੰ ਤਾਂ CBI ਦੀ ਜਾਂਚ ਚਾਹੀਦੀ ਹੈ। ਮੈਨੂੰ ਕਹਿੰਦੇ ਕਿ ਰਿਟਾਇਰਡ ਕਿਸੇ ਜੱਜ ਦੀ ਜਾਂਚ ਚਾਹੀਦੀ ਹੈ, ਉਹ ਜਾਂਚ ਕਰਾ ਲਓ। ਵਿਜੀਲੈਂਸ ਤੇ ਭਰੋਸਾ ਨਹੀਂਗਾ। ਕਿਉਂ ਭਰੋਸਾ ਨਹੀਂ ਭਾਈ? ਤੁਹਾਡੀ ਸਰਕਾਰ ਰਹੀ ਹੈ ਤਦ ਵੀ ਵਿਜੀਲੈਂਸ ਕਾਰਵਾਈ ਕਰਦੀ ਸੀ। ਵਿਜੀਲੈਂਸ ਤੇ ਭਰੋਸਾ ਕਿਉਂ ਨਹੀਂਗਾ? ਕਿ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਉਹਨੂੰ ਵਰਤਦੀਆਂ ਤੇ CBI ਬਾਰੇ ਨਹੀਂ ਪਤਾ। ਸੋ ਇਸ ਲਈ ਇਹ ਕਿਤੇ ਨਾ ਕਿਤੇ ਇਹਦਾ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਵਿਜੀਲੈਂਸ ਸਾਨੂੰ ਹੋਰ ਤਰ੍ਹਾਂ ਡੀਲ ਕਰੂਗੀ, CBI ਸਾਨੂੰ ਹੋਰ ਤਰ੍ਹਾਂ ਡੀਲ ਕਰੂਗੀ। ਉਹ ਇਸ ਲਈ ਬਚਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਨਿਰਪੱਖ ਜਾਂਚ ਨਹੀਂ ਉੱਥੇ ਹੋਣੀ ਆ। ਪਰ ਕਿਤੇ ਨਾ ਕਿਤੇ ਇਹ ਮਾਮਲਾ ਤੂਲ ਵੀ ਫੜੂਗਾ, ਔਰ ਮੈਂ ਚਾਹੁੰਦਾ ਕਿ ਇਹ ਮਾਮਲਾ ਤੂਲ ਫੜੇ। ਪ੍ਰਵੀਨ ਜੀ, ਘੱਟੋ ਘੱਟ ਇਸ ਮਾਮਲੇ ਦੇ ਤੂਲ ਫੜਨ ਨਾਲ ਰੇਤ ਵਾਲਾ ਮਾਮਲਾ ਤਾਂ ਸਾਹਮਣੇ ਆਊਗਾ ਨਾ, ਰੇਤ ਮਾਈਨਿੰਗ ਵਾਲਾ ਮਾਮਲਾ ਸਾਹਮਣੇ ਆਊਗਾ, ਜਿੱਥੋਂ ਪੰਜਾਬ ਪੀੜਤ ਆ। ਕਿਲੋਆਂ ਦੇ ਹਿਸਾਬ ਨਾਲ ਰੇਤ ਵਿਕਣ ਲੱਗਾ ਜੀ ਜੀ, ਤੇ ਜੀ ਰੋਕ ਲੱਗ ਗਈ ਜੀ, ਕੋਰਟ ਨੇ ਰੋਕਤਾ ਜੀ, ਹਦਾਇਤ ਰੁਕ ਕੁਛ ਨਹੀਂ ਰਿਹਾ। ਟਿੱਪਰ ਉਵੇਂ ਹੀ ਭਰ ਰਹੇ ਨੇ, ਰੇਤਾ ਉਵੇਂ ਹੀ ਬਲੈਕ ਹੋ ਰਿਹਾ, ਉਵੇਂ ਹੀ ਸਾਰਾ ਕੁਛ ਆ ਰਿਹਾ। ਪਰ ਲੋਕਾਂ ਨੂੰ ਦੱਸਣ ਲਈ ਕਿ ਸਖਤੀ ਵੱਧ ਗਈ, ਰੋਕ ਵੱਧ ਗਈ, ਕੋਰਟ ਦੀ ਰੋਕ ਲੱਗੀ ਹੈ ਜੀ, ਬਰਸਾਤੀ ਮੌਸਮ ਕਰਕੇ ਰੋਕ ਲੱਗੀ ਹੈ ਜੀ, ਸਰਹੱਦੀ ਸੂਬਿਆਂ ਤੇ ਰੋਕ ਵੱਧ ਗਈ ਜੀ, ਇਸ ਲਈ ਮਹਿੰਗਾ ਹੋ ਗਿਆ, ਉਹ ਆਪਣਾ ਮੁੱਲ ਵੱਧ ਵੇਚੀ ਜਾਂਦੇ ਨੇ। ਸੋ ਇਸ ਲਈ ਇਹ ਮਾਮਲਾ ਜੇ ਤੂਲ ਫੜੂਗਾ, ਚਰਚਾ ਚਾਹੂਗਾ, ਧਿਆਨ ਚਾਹੂਗਾ, ਤਾਂ ਹੋ ਸਕਦਾ ਲੋਕਾਂ ਨੂੰ ਕੋਈ ਰਾਹਤ ਮਿਲ ਜਾਵੇ। ਹਾਂਜੀ ਬਿਲਕੁਲ, ਮਾਈਨਿੰਗ ਦੀ ਤਾਂ ਜਿੰਨੀ ਚਰਚਾ ਹੋਣੀ ਚਾਹੀਦੀ ਹੈ, ਮਾਈਨਿੰਗ ਜਿਹੜੀ ਵੀ ਨਜਾਇਜ਼ ਹੋ ਰਹੀ ਹੈ ਉਹਦੀ ਚਰਚਾ ਹੋਣੀ ਚਾਹੀਦੀ ਹੈ। ਔਰ ਬਿਲਕੁਲ ਵੈਸੇ ਇਹ ਵੀ ਇੱਕ ਗੱਲ ਚਰਚਾ ਦੇ ਵਿੱਚ ਹੈ ਆਪਣੇ ਸ਼ਰਮਾ ਜੀ, ਕਿ ਖੱਡਾਂ ਜਿਹੜੀਆਂ ਕਾਨੂੰਨਾਂ ਨੇ ਉਹ ਤਾਂ 2-3 ਹੀ ਹੈ, ਨਜਾਇਜ਼ ਖੱਡਾਂ ਬਹੁਤ ਸਾਰੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਾਂਗਰਸ ਦੀ ਪ੍ਰਧਾਨਗੀ ਦੀ। ਥਰੂਰ ਤੇ ਗਹਿਲੋਤ ਦੇ ਵਿੱਚ ਰੱਸਾਕੱਸੀ ਜਿਹੜੀ ਆ ਉਹ ਜਾਰੀ ਹੈ, ਪਰ ਲੋਕਾਂ ਦਾ ਮੰਨਣਾ ਇਹ ਹੈ ਕਿ ਗਹਿਲੋਤ ਥਰੂਰ ਦੇ ਨਾਲੋਂ ਜ਼ਿਆਦਾ ਨੇੜੇ ਹੈ। ਥਰੂਰ ਇੱਕ ਹੋਰ ਟਾਈਪ ਦੇ ਨੇਤਾ ਨੇ, ਨੌਲੇਜ ਪੱਖੋਂ ਹੋ ਸਕਦੇ ਨੇ ਵਧੀਆ, ਪਰ ਜਿਸ ਤਰੀਕੇ ਦੀ ਗਹਿਲੋਤ ਦੀ ਰਾਜਨੀਤੀ ਹੈ, ਕਹਿੰਦੇ ਜਿਸ ਤਰੀਕੇ ਦੀ ਰਾਜਨੀਤੀ ਅਮਿਤ ਸ਼ਾਹ ਤੇ ਮੋਦੀ ਦੀ ਹੈ ਕਿ ਦੂਜੇ ਵਿਰੋਧੀਆਂ ਨੂੰ ਵੀ ਗੰਢ ਧੁੱਪ ਕਰਕੇ ਰੱਖਣਾ ਤੇ ਲੋਕਾਂ ਨਾਲ ਵੀ ਰਾਬਤਾ ਰੱਖਣਾ, ਗਹਿਲੋਤ ਉਸੇ ਤਰੀਕੇ ਦੀ ਰਾਜਨੀਤੀ ਕਰਦੇ ਹੈ। ਪਰ ਰੱਸਾਕੱਸੀ ਪੂਰੀ ਹੈ। ਦੇਖੋ ਕਿਹਨੂੰ ਗਾਂਧੀ ਪਰਿਵਾਰ ਬਣਾਉਂਦਾ ਪ੍ਰਧਾਨ। ਦੇਖੋ ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੰਮੀ ਜੀ ਚਾਹੁੰਦੇ ਸੀ ਕਿ ਮੇਰੇ ਪੁੱਤ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੇ ਬਿਠਾ ਦਿਓ। ਜੀ ਜੀ, ਉਹਦੇ ਬਾਵਜੂਦ ਰਾਹੁਲ ਗਾਂਧੀ ਹੁਣ ਆਪ ਫਿਰ ਕਹਿੰਦੇ ਪਿੱਛੇ ਹਟੇ ਨੇ। ਇਹ ਗੱਲ ਸਾਹਮਣੇ ਆ ਰਹੀ ਹੈ। ਇਹ ਵੀ ਆਪਣੇ ਆਪ 'ਚ ਸਵਾਲ ਹੈ ਕਿ ਰਾਹੁਲ ਗਾਂਧੀ ਚੁਣੌਤੀ ਕਬੂਲ ਕਿਉਂ ਨਹੀਂ ਕਰ ਪਾਉਂਦੇ, ਕਿਉਂ ਉਹ ਵਾਰ-ਵਾਰ ਪਿੱਛੇ ਹਟਦੇ ਨੇ। ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਪਾਰਟੀ ਨੇ, ਜਦੋਂ ਟੱਬਰ ਨੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣੀ, ਸੌਂਪਣ ਦੀ ਸੋਚੀ, ਤਾਂ ਉਹ ਹਮੇਸ਼ਾ ਭੱਜਦੇ ਨਜ਼ਰ ਆਏ ਮੈਦਾਨ 'ਚੋਂ, ਪਿੱਛਾ ਖੜਦੇ। ਕਿ ਉਹਨਾਂ ਨੂੰ ਆਪਣੀ ਕਾਬਲੀਅਤ ਤੇ ਸ਼ੰਕੇ ਸ਼ੋਭੇ ਨੇ, ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂਗਾ, ਜਾਂ ਜਿਹੜਾ ਵਿਰੋਧੀ ਧਿਰਾਂ ਵੱਲੋਂ ਉਹਨਾਂ ਬਾਰੇ ਜੋ ਪ੍ਰਚਾਰ ਪ੍ਰਸਾਰ ਕਰਕੇ ਇੱਕ ਦ੍ਰਿਸ਼ ਕ੍ਰੀਏਟ ਕਰ ਦਿੱਤਾ ਗਿਆ ਪੱਪੂ ਵਾਲਾ, ਕਿ ਉਹਨਾਂ ਨੂੰ ਸੱਚਮੁੱਚ ਲੱਗਦਾ ਕਿ ਮੈਂ ਉਸ ਇਮੇਜ ਦੇ ਵਿੱਚ ਵੱਜਿਆ ਗਿਆ, ਇਸ ਲਈ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ। ਉਹਨਾਂ ਨੇ ਮਾਨਸਿਕ ਤੌਰ ਤੇ ਇਹ ਬਣਾ ਲਿਆ। ਪਰ ਉਧਰ ਮਾਤਾ ਦਾ ਪੁੱਤਰ ਮੋਹ ਜਾਂਦਾ ਨਹੀਂਗਾ ਤੇ ਉਹ ਹਰ ਹਵਾਲੇ ਨਾਲ ਚਾਹੁੰਦੀ ਆ। ਜੇਕਰ ਇਹ ਗੱਲ ਸਾਫ਼ ਹੁੰਦੀ ਕਿ ਰੂਟੀਨ ਦੇ ਵਿੱਚ ਹੀ ਚੋਣਾਂ ਹੋਣੀਆਂ ਨੇ, ਫਿਰ ਸੂਬਿਆਂ ਦੇ ਵਿੱਚ ਮਤੇ ਕਿਉਂ ਪੈ ਰਹੇ ਨੇ? ਕੱਲ ਹੀ ਪੰਜਾਬ 'ਚ ਮਤਾ ਪਿਆ ਰਾਹੁਲ ਗਾਂਧੀ ਦੇ ਹੱਕ 'ਚ। ਇੱਕ ਪਾਸੇ ਕੱਲ ਅਸ਼ੋਕ ਗਹਿਲੋਤ ਦੀ ਗੱਲ ਚੱਲ ਰਹੀ ਹੈ, ਦੂਏ ਪਾਸੇ ਸ਼ਸ਼ੀ ਥਰੂਰ ਚੋਣ ਮੈਦਾਨ 'ਚ ਉਤਰਨ ਦੀ ਗੱਲ ਕਰਦੇ ਨੇ। ਉਹ ਕਹਿੰਦੇ ਸੋਨੀਆ ਗਾਂਧੀ ਤੋਂ ਮੈਨੂੰ ਮਨਜ਼ੂਰੀ ਮਿਲ ਗਈ। ਅਸ਼ੋਕ ਗਹਿਲੋਤ ਕਹਿੰਦਾ ਸੋਨੀਆ ਗਾਂਧੀ ਨੇ ਮੈਨੂੰ ਬੁਲਾ ਲਿਆ, ਮੈਂ ਬੈਠਕ ਲਈ ਚੱਲਿਆ, ਜੇ ਮੁੱਖ ਮੰਤਰੀ ਦੀ ਕੁਰਸੀ ਕਹਿਣਗੇ ਉਹ ਸਾਂਭ ਲੂੰਗਾ, ਜੇ ਦਰਬਾਰੀ ਬਣਾਉਣ ਲਈ ਕਹਿਣਗੇ ਦਰਬਾਰੀ ਬਣ ਜੂਗਾ, ਜੇ ਪ੍ਰਧਾਨ ਬਣਨ ਲਈ ਕਹਿਣਗੇ ਪ੍ਰਧਾਨ ਬਣ ਜੂਗਾ। ਮੈਂ ਤਾਂ ਸਿਪਾਹੀ ਹਾਂ ਕਾਂਗਰਸ ਦਾ, ਜਿਹੜੀ ਡਿਊਟੀ ਲੱਗੂਗੀ ਮੈਂ ਤਾਂ ਉਹਦੇ ਲਈ ਤਿਆਰ ਹਾਂ। ਤੇ ਉਹਦੇ ਵਿੱਚ ਪੰਜਾਬ ਮਤੇ ਪਾ ਰਿਹਾ। ਇਹ ਤੋਂ ਪਹਿਲਾਂ 5 ਸੂਬਿਆਂ 'ਚ, ਹਿਮਾਚਲ 'ਚ ਮਤਾ ਪੈ ਲਿਆ, ਹੋਰ ਸੂਬਿਆਂ 'ਚ ਮਤੇ ਪੈ ਲਏ ਨੇ ਕਿ ਰਾਹੁਲ ਗਾਂਧੀ ਪ੍ਰਧਾਨ ਬਣ। ਪਰ ਰਾਹੁਲ ਗਾਂਧੀ ਪੈਰ ਪਿਛਾਂ ਖਿੱਚਦੇ ਨੇ।
ਚਲੋ ਹੂੰ ਹੁਣ ਰਾਹੁਲ ਗਾਂਧੀ ਅੱਜ ਭਾਰਤ ਜੋੜੋ ਯਾਤਰਾ ਦੀ 1 ਦਿਨ ਦੀ ਛੁੱਟੀ ਤੇ ਨੇ, ਤੇ ਉਹ ਅੱਜ ਛੁੱਟੀ ਵਾਲਾ ਦਿਨ ਦਿੱਲੀ 'ਚ ਆਪਣੀ ਮਾਤਾ ਨੂੰ ਵੀ ਮਿਲਣਗੇ, ਪਾਰਟੀ ਦੇ ਕੁਝ ਲੀਡਰਾਂ ਨੂੰ ਵੀ ਮਿਲਣਗੇ। ਅੱਜ ਰਸਮੀ ਤੌਰ ਤੇ ਨੋਟੀਫਿਕੇਸ਼ਨ ਜਿਹੜਾ ਹੋਣਾ ਹੈ, ਅੱਜ ਤੋਂ ਉਹ ਮਤਲਬ ਕਿ ਦਿਹਾੜਾ ਸ਼ੁਰੂ ਹੋਣਾ, ਤੇ ਕੱਲ ਤੋਂ ਕਾਗਜ਼ ਦਾਖਲੀ ਦੀ ਸ਼ੁਰੂਆਤ ਹੈ, 22 ਤੋਂ ਲੈ ਕੇ 24 ਤੋਂ ਲੈ ਕੇ 30 ਤਰੀਕ ਤੱਕ। ਸੋ ਇਹ ਕਾਗਜ਼ ਦੀ ਪ੍ਰੋਸੈਸ ਸ਼ੁਰੂ ਹੋ ਜਾਣਾ, ਕਾਗਜ਼ ਭਰਨਾ, ਸਾਰਾ ਕੁਝ ਹੋਣਾ, ਤੇ ਉਹ ਤੋਂ ਬਾਅਦ ਫਿਰ 17 ਨੂੰ ਮਤਲਬ ਜਿਵੇਂ ਵੋਟਾਂ ਪੈਣੀਆਂ ਅਕਤੂਬਰ ਨੂੰ, ਤੇ 19 ਨੂੰ ਨਤੀਜੇ ਆ ਜਾਣੇ ਆ। ਪਰ ਰਾਹੁਲ ਗਾਂਧੀ ਕਹਿੰਦੇ 24 ਤੋਂ 30 ਤਰੀਕ ਦੇ ਦਰਮਿਆਨ ਭਾਰਤ ਜੋੜੋ ਯਾਤਰਾ 'ਚ ਹੋਣਗੇ। ਉਹ ਕਾਗਜ਼ ਭਰਨ ਦੇ ਵਾਲੇ ਸਮੇਂ 'ਚ ਦਿੱਲੀ ਆਉਣਗੇ ਹੀ, ਉਹ ਕਾਗਜ਼ ਦਾਖਲੇ ਨਹੀਂ ਕਰਨਗੇ। ਤੇ ਇੱਧਰ ਸ਼ਸ਼ੀ ਥਰੂਰ ਨੇ ਜਿੱਦਣ ਕਿਹਾ ਸੀ, ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਸ਼ਸ਼ੀ ਥਰੂਰ ਕਹਿੰਦਾ ਮੈਨੂੰ ਆਸ਼ੀਰਵਾਦ ਮਿਲ ਗਿਆ, ਤੇ ਕਹਿੰਦੇ ਸੋਨੀਆ ਗਾਂਧੀ ਨੇ ਕਿਹਾ ਕਿ ਤੈਨੂੰ ਨਹੀਂ, ਜਿਹੜਾ ਵੀ ਆਊਗਾ ਪ੍ਰਧਾਨਗੀ ਦੇ ਦਾਅਵੇਦਾਰ ਬਣ ਕੇ, ਮੈਂ ਉਹਨੂੰ ਸਾਰਿਆਂ ਨੂੰ ਆਸ਼ੀਰਵਾਦ ਦਊਂਗੀ। ਤਾਂ ਉਹਨਾਂ ਨੇ ਹੁਣ ਆਪਣਾ ਬੰਦਾ ਵੀ ਇੱਕ ਚੇਲੇ ਤੋਂ ਮੱਥਾ ਟਿਕਾ ਲਿਆ, ਅਸ਼ੋਕ ਗਹਿਲੋਤ। ਗਾਂਧੀ ਪਰਿਵਾਰ ਦਾ ਅੱਜ ਕੱਲ੍ਹ ਖਾਸਮ ਖਾਸ ਹੈ, ਅੱਜ ਕੱਲ੍ਹ ਭਰੋਸੇਯੋਗ ਹੈ, ਤੇ ਇਹ ਵੀ ਮੰਨਿਆ ਜਾਂਦਾ ਕਿ ਅਸ਼ੋਕ ਗਹਿਲੋਤ ਕਿਤੇ ਨਾ ਕਿਤੇ ਇਹਨਾਂ ਦੇ ਕਹਿਣੇ ਚੋਂ ਬਾਹਰ ਜਾਏਗਾ ਹੀ ਨਹੀਂ। ਰਾਹੁਲ ਗਾਂਧੀ ਦੇ ਕਹਿਣੇ ਚੋਂ ਵੀ ਕਹਿੰਦੇ ਬਾਹਰ ਨਹੀਂ ਜਾਏਗਾ, ਉਹ ਇਹਦਾ ਵੀ ਜੈਸਮੈਨ ਹੈ। ਸੋ ਇਸ ਲਈ ਉਸ ਨਾਤੇ ਤੋਂ ਸਮਝਿਆ ਜਾ ਰਿਹਾ ਕਿ ਉਹਨਾਂ ਨੂੰ ਬਣਾਉਣ ਦੇ ਪਿੱਛੇ ਹੁਣ ਆਪਣੀ ਮਜਬੂਰੀ ਹੈ, ਚਾਹੇ ਇਹ ਦਿੱਖ ਬਚਾਉਣ ਦੀ ਸੰਕੇਤ ਹੈ ਕਿ ਦੇਖੋ ਜੀ ਗਾਂਧੀ ਪਰਿਵਾਰ ਤੋਂ ਬਾਹਰ ਵੀ ਪ੍ਰਧਾਨ ਬਣਦੇ ਰਹੇ ਨੇ, ਚਾਹੇ 6 ਮਹੀਨੇ ਲਈ ਪ੍ਰਧਾਨ ਬਣਾਉਣ ਤੇ ਉਹ ਤੋਂ ਅਸਤੀਫਾ ਦਵਾ ਕੇ ਫਿਰ ਰਾਹੁਲ ਨੂੰ ਲਿਆਉਣ, ਫਿਰ ਕੁਝ ਲੈਣੋਂ ਬਾਅਦ ਦੀ ਗੱਲ ਹੈ। ਫਿਲਹਾਲ ਇਹ ਸਾਫ਼ ਹੋ ਗਿਆ ਕਿ ਅਸ਼ੋਕ ਗਹਿਲੋਤ ਇਸ ਮੈਦਾਨ ਦੇ ਵਿੱਚ ਵੱਡੇ ਉਮੀਦਵਾਰ ਸਾਬਤ ਹੋਣਗੇ। ਪਰ ਦੂਸਰੇ ਪਾਸੇ ਸ਼ਸ਼ੀ ਥਰੂਰ ਦੀ ਤਿਆਰੀ ਵੀ ਪੂਰੀ ਹੈ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ G23 ਚੋਂ ਜਿਹੜੇ ਰਹਿੰਦੇ ਖੁੰਦੇ ਲੀਡਰ ਨੇ ਉਹਨਾਂ ਦਾ ਸਮਰਥਨ ਹਾਸਲ ਹੈ, ਵਿਰੋਧੀ ਲੀਡਰਾਂ ਦਾ ਸਮਰਥਨ ਵੀ ਹਾਸਲ ਹੈ, ਗਾਂਧੀ ਪਰਿਵਾਰ ਤੇ ਉਲਟ ਜਾਣ ਵਾਲੀ ਤਰ੍ਹਾਂ ਦਾ ਕੋਈ ਸਮਰਥਨ ਵੀ ਹਾਸਲ ਹੈ। ਪਰ ਅਸ਼ੋਕ ਗਹਿਲੋਤ ਦਿੱਲੀ ਨੂੰ ਤੁਰੇ ਤੇ ਰਾਜਸਥਾਨ ਦੀ ਸਿਆਸਤ ਨਾਲੇ ਭਾਗੀ ਜੀ। ਉਧਰ ਸਚਿਨ ਪਾਇਲਟ ਹੋਰਾਂ ਨੇ ਆਪਣੀ ਬਿਸਾਤ ਵਿਛਾ ਲਈ ਹੈ ਦੁਬਾਰਾ, ਉਹਨਾਂ ਨੇ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਲਈਆਂ, ਉਹਨਾਂ ਨੇ ਆਪਣਾ ਕੈਂਪ ਮਜ਼ਬੂਤ ਕਰਨਾ ਸ਼ੁਰੂ ਕਰ ਲਿਆ। ਉਹਨਾਂ ਨੂੰ ਲੱਗਦਾ ਕਿ ਜੇ ਪ੍ਰਧਾਨ ਬਣੇ ਤਾਂ ਮੁੱਖ ਮੰਤਰੀ ਵਾਲੀ ਕੁਰਸੀ ਖਾਲੀ ਹੈ। ਸੋ ਕੀ ਇਹ ਵੀ ਕਾਂਗਰਸ ਦੀ ਚਾਲ ਹੈ ਕਿ ਹੁਣ ਸਚਿਨ ਪਾਇਲਟ ਨੂੰ ਵੀ ਸਮਝਾ ਲਿਆ ਜਾਵੇ, ਮਨਾ ਲਿਆ ਜਾਵੇ, ਰੋਕ ਲਿਆ ਜਾਵੇ ਕਿਤੇ, ਕਿਉਂਕਿ ਉਹ ਵੀ ਪਾਲਾ 2 ਵਾਰ ਬਦਲਣ ਦੀ ਕੋਸ਼ਿਸ਼ ਕਰ ਚੁੱਕੇ ਨੇ, ਉਹਨਾਂ ਦੀ ਵੀ 2 ਵਾਰ ਤਿਆਰੀ ਸੀ, ਉਹਨਾਂ ਨੂੰ ਵੀ ਰੋਕਣ 'ਚ ਕਾਮਯਾਬ ਹੋਈ ਹੈ ਕਾਂਗਰਸ ਬੀਜੇਪੀ ਜਾਣ ਤੋਂ। ਸੋ ਹੁਣ ਪੱਕੇ ਤੌਰ ਤੇ ਰੋਕਣ ਦੇ ਲਈ ਕੀ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਣ ਦੀ ਤਿਆਰੀ ਹੈ। ਸੋ ਅਸ਼ੋਕ ਗਹਿਲੋਤ ਨੂੰ ਦਿੱਲੀ ਲਿਆ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ। ਸੋ ਇੱਕ ਤੀਰ ਨਾਲ 2 ਨਿਸ਼ਾਨੇ ਵੀ ਹੋ ਜਾਣਗੇ, ਪਾਰਟੀ ਦੇ ਉੱਤੇ ਦਾਗ ਵੀ ਲੱਗਣਾ ਪਰਿਵਾਰਵਾਦ ਦਾ, ਅਸ਼ੋਕ ਗਹਿਲੋਤ ਨੂੰ ਵੀ ਬੜਾ ਉਹਦਾ ਮਿਲ ਜਾਣਾ, ਤੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਦਾ ਪਦ ਵੀ ਮਿਲ ਜਾਣਾ, ਤੇ ਕਾਂਗਰਸ ਦਾ ਫਿਲਹਾਲ ਖਾਸ ਕਰ ਰਾਜਸਥਾਨ ਦੇ ਵਿੱਚੋਂ ਤੋੜਾ ਜਿਹੜਾ ਇਹ ਟੁੱਟਣ ਦਾ ਜਿਹੜਾ ਕਵਾਇਦ ਆ ਉਹਨੂੰ ਬੰਨ ਲੱਗ ਸਕਦਾ, ਇਹ ਵੀ ਖਾਸ ਹੈ। ਪਰ ਸਾਰੀ ਤਸਵੀਰ ਕਾਗਜ਼ ਭਰਨ ਤੋਂ ਬਾਅਦ ਹੀ ਸਾਫ਼ ਹੋਣੀ ਆ, ਔਰ ਇਸ ਦੇ ਮਾਮਲੇ 'ਚ ਇਸ ਵਾਰ ਅਸ਼ੋਕ ਗਹਿਲੋਤ ਵੱਡੇ ਉਮੀਦਵਾਰ ਬਣ ਸਕਦੇ ਨੇ, ਪ੍ਰਧਾਨਗੀ ਦੇ ਦਾਅਵੇਦਾਰ ਬਣ ਕੇ ਸਾਹਮਣੇ ਆ ਸਕਦੇ। ਜੀ ਬਿਲਕੁਲ, ਅਸ਼ੋਕ ਗਹਿਲੋਤ ਸ਼ੁਰੂ ਤੋਂ ਗਾਂਧੀ ਪਰਿਵਾਰ ਦੇ ਬੜਾ ਨੇੜੇ ਰਹੇ ਆ, ਤੇ ਇਹ ਜਿਹੜਾ ਤੁਸੀਂ ਰਾਜਸਥਾਨ ਵਾਲਾ ਜ਼ਿਕਰ ਕੀਤਾ ਇਹ ਵੀ ਬਿਲਕੁਲ ਸਟੀਕ ਹੈ, ਕਿਉਂਕਿ ਜੋਤੀਰਾਏ ਸਿੰਧੀਆ ਦੇ ਰੂਪ ਦੇ ਵਿੱਚ ਕਾਂਗਰਸ ਨਾਲ ਇਹ ਜੱਗੋ-ਤੇਰਵੀਂ ਹੋ ਚੁੱਕੀ ਹੈ। ਇੱਕ ਨੌਜਵਾਨ ਆਗੂ ਨੂੰ ਖੁੱਡੇ ਲੈਣ ਲਾਇਆ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਪੰਜਾਬ 'ਚ ਵੀ ਹੋ ਹੀ ਚੁੱਕੀ ਹੈ ਇੱਕ ਤਰੀਕੇ ਨਾਲ, ਜਿਹੜਾ ਐਕਸਪੈਰੀਮੈਂਟ ਫੇਲ ਹੋ ਗਿਆ, ਜਿਹਨੂੰ ਪ੍ਰਧਾਨ ਬਣਾਇਆ ਸੀ ਉਹਨੂੰ ਸਜ਼ਾ ਹੋ ਗਈ, ਉਸ ਤੋਂ ਬਾਅਦ ਸਾਰੀ ਟੀਮ ਤੋਂ ਫਾੜ ਹੋ ਗਈ। ਫਿਰ ਆਪਾਂ ਅੱਗੇ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਐਂਕਰਾਂ ਦੀ ਹੇਟ ਸਪੀਚ ਦੀ। ਐਂਕਰਾਂ ਦੀ ਹੇਟ ਸਪੀਚ ਨੂੰ ਲੈ ਕੇ ਸੁਪਰੀਮ ਕੋਰਟ ਹੋਈ ਹੈ ਸਖਤ, ਕਿਉਂਕਿ ਬੀਬੀਆਂ ਜਿਹੜੀਆਂ ਪ੍ਰਾਈਮ ਟਾਈਮ 'ਚ ਬਹਿੰਦੀਆਂ ਵਿਚਾਰੀਆਂ, ਹੁਣ ਤਾਂ ਵੈਸੇ ਉਹ ਬੀਬੀਆਂ, ਪਰ ਉਹ ਕਸਰ ਨਹੀਂ ਛੱਡਦੀਆਂ, ਕਈ ਬੀਬੇ ਵੀ ਹੈ ਵਿੱਚ, ਬੰਦੇ ਵੀ ਹੈ, ਉਹ ਕਸਰ ਨਹੀਂ ਛੱਡਦੇ। ਉਹਨਾਂ ਕੋਲੇ ਸਿਰਫ 2 ਮਸਲੇ ਹੈ, ਹਿੰਦੂ ਮੁਸਲਮਾਨ, ਦੇਸ਼ ਦੀ ਮਿਨੋਰਟੀ, ਇਹ ਕੀ ਕਰ ਰਹੀਆਂ ਤੇ ਇਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਹੈ। ਜਿਹੜੇ ਦੇਸ਼ ਦਾ ਮੀਡੀਆ ਬਲਡੋਜ਼ਰ ਸੈਲੀਬ੍ਰੇਟ ਕਰਦਾ ਹੈ ਕਿ ਬਲਡੋਜ਼ਰ ਚੱਲਿਆ, ਜਿਹੜੇ ਦੇਸ਼ ਦੇ ਮੀਡੀਆ ਨੂੰ ਪੈਗਾਸਸ ਦੇ ਮਸਲੇ ਬਾਰੇ ਕੱਖ ਨਹੀਂ ਪਤਾ, ਨਾ ਉਹ ਪ੍ਰੋਗਰਾਮ ਕਰਦਾ ਕੋਈ, ਜਿਹੜੇ ਦੇਸ਼ ਦੇ ਮੀਡੀਆ ਨੂੰ ਰਫੇਲ ਬਾਰੇ, ਕਰੋਨਾ ਮੌਤਾਂ ਬਾਰੇ, ਆਕਸੀਜਨ ਦੀ ਕਮੀ ਬਾਰੇ ਕੁਛ ਵੀ ਨਹੀਂ ਪਤਾ, ਤੇ ਉਹ ਸਿਰਫ ਉਹਦਾ ਇੱਕ ਮੋਟੋ ਹੋਵੇ, ਲੋਗੋ ਹੋਵੇ, ਮੋਦੀ ਹੈ ਤਾਂ ਮੁਮਕਿਨ ਹੈ। ਤਾਂ ਹੁਣ ਜਿਹੜੀ ਸੁਪਰੀਮ ਕੋਰਟ ਦੀ ਸਖਤੀ ਹੈ ਸ਼ਰਮਾ ਜੀ, ਇਹਦੇ ਕੀ ਮਾਇਨੇ ਕੱਢ ਗਏ? ਦੇਖੋ, ਜਿਹੜੀ ਤੁਸੀਂ ਕਵਾਇਦ ਕਹੀ ਹੈ ਕਿ ਪਤਾ ਨਹੀਂ ਹੈ, ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਵੱਧ ਪਤਾ ਇਹਨਾਂ ਨੂੰ ਹੈ। ਜੀ ਜੀ, ਬਿਲਕੁਲ ਸਹੀ, ਬਿਲਕੁਲ ਸਹੀ, ਕਿ ਕੀ ਕਹਿਣਾ ਹੈ, ਕਿਹਦੇ ਕਹੇ ਤੇ ਕਹਿਣਾ, ਕਿਹਦੀ ਬੋਲੀ ਬੋਲਣੀ ਹੈ। ਸੋ ਇਸ ਲਈ ਇਸ ਮੌਕੇ ਸਾਡੇ ਨਿਊਜ਼ ਚੈਨਲ ਨਾ ਹੋ ਕੇ ਬੁਲਾਰੇ ਬਣ ਕੇ ਪਾਰਟੀਆਂ ਦੇ ਲੀਡਰਾਂ ਦੇ ਵਿਅਕਤੀ ਵਿਸ਼ੇਸ਼ ਦੇ ਕੰਮ ਕਰ ਰਹੇ ਨੇ। ਸੋ ਉਹਨਾਂ ਬੁਲਾਰਿਆਂ ਦੇ ਉੱਤੇ ਮੈਨੂੰ ਲੱਗਦਾ ਸਵਾਲੀਆ ਚਿੰਨ੍ਹ ਲਾਇਆ ਸੁਪਰੀਮ ਕੋਰਟ ਨੇ। ਉਹਨਾਂ ਨੇ ਇੱਕ ਵੱਡਾ ਪ੍ਰਸ਼ਨ ਮਾਰਕ ਖੜਾ ਕੀਤਾ ਕਿ ਭਾਈ ਤੁਸੀਂ ਪੱਤਰਕਾਰ ਵੀ ਹੋ, ਤੁਸੀਂ ਪੱਤਰਕਾਰ ਵਾਲੀ ਕਾਰਜ ਵੀ ਕਰਦੇ ਹੋ। ਪੱਤਰਕਾਰੀ, ਆਜ਼ਾਦ ਪੱਤਰਕਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦੇ ਗੁਲਾਮੇ ਨੂੰ ਹੱਥ ਪਾ ਲਓ,
ਕਿਸੇ ਨੂੰ ਗਾਲੋ ਗਾਲੀ ਹੋ ਲੋ, ਕਿਸੇ ਨੂੰ ਉੱਚਾ ਨੀਵਾਂ ਬੋਲ ਲੋ, ਕਿਸੇ ਦੇ ਜਾਤ ਧਰਮ ਨੂੰ ਲੈ ਕੇ ਸਵਾਲ ਕਰ ਲੋ। ਇਸ ਮੌਕੇ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਖਾਸ ਕਰਕੇ ਬਚੇ ਖੇਤਰੀ ਚੈਨਲ ਵੀ ਨਹੀਂ ਹੈਗੇ। ਖੇਤਰੀ ਚੈਨਲਾਂ ਦੀ ਜੇਕਰ ਤੁਸੀਂ ਗੱਲ ਕਰਨੀ ਹੋਵੇ, ਸੂਬਿਆਂ ਦੀਆਂ ਸਰਕਾਰਾਂ ਹਾਵੀ ਨੇ। ਅਰਵਿੰਦ ਕੇਜਰੀਵਾਲ ਜੀ ਕੱਲ ਪਰਸੋਂ ਹੀ ਦਿੱਲੀ 'ਚ ਖੜ ਕੇ ਬੋਲ ਰਹੇ ਸੀ ਕਿ ਚੈਨਲ ਵਾਲਿਆਂ ਨੂੰ ਧਮਕੀਆਂ ਆਉਂਦੀਆਂ ਨੇ, ਚੈਨਲ ਵਾਲਿਆਂ ਨੂੰ ਰੋਕਿਆ ਜਾਂਦਾ ਹੈ, ਹਾਂ, ਕਿ ਇਹਨਾਂ ਦੀ ਗੱਲ ਨਹੀਂ ਕਰਨੀ, ਆਮ ਆਦਮੀ ਪਾਰਟੀ ਦੀ ਖਬਰ ਨਹੀਂ ਦਿਖਾਉਣੀ, ਇਹਨਾਂ ਨੂੰ ਨਹੀਂ ਦੱਸਣਾ। ਤੇ ਪਰ ਇੱਧਰ ਪੰਜਾਬ ਔਰ ਦਿੱਲੀ ਦੇ ਵਿੱਚ ਮੀਡੀਆ ਨੂੰ ਆਮ ਆਦਮੀ ਪਾਰਟੀਆਂ ਦੇ ਵੀ ਕਹਿੰਦੇ ਫੋਨ ਆਉਂਦੇ ਨੇ, ਇਹਨਾਂ ਦੇ ਬੁਲਾਰੇ ਵੀ ਉਹਨਾਂ ਨੂੰ ਤੰਗ ਕਰਦੇ ਨੇ ਕਹਿੰਦੇ। ਸੋ ਇਸ ਲਈ ਇਹ ਵੀ ਆਪਣੇ ਹਿਸਾਬ ਨਾਲ ਕਹਿੰਦੇ ਚਲਾਉਣਾ ਚਾਹੁੰਦੇ ਨੇ, ਇਹ ਵੀ ਚਰਚਾਵਾਂ। ਸੋ ਇਸੇ ਤਰ੍ਹਾਂ ਯੂਪੀ ਦੀਆਂ ਖਬਰਾਂ ਵੀ ਆਉਂਦੀਆਂ ਨੇ, ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਵੀ ਚਰਚਾ ਨਿਕਲਦੀ ਹੈ। ਸੋ ਜਿੱਥੇ ਜਿੱਥੇ ਜਿਹੜੀ ਪਾਰਟੀ ਦੀ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਖੇਤਰੀ ਮੀਡੀਆ ਸਾਡੇ ਕੰਟਰੋਲ 'ਚ ਰਹੇ, ਤੇ ਮੋਦੀ ਜੀ ਕਹਿੰਦੇ ਦੇਸ਼ ਦੇ ਤਖਤ ਨੇ, ਉਹ ਕਹਿੰਦੇ ਦੇਸ਼ ਦਾ ਮੀਡੀਆ ਆਪਣੇ ਕੰਟਰੋਲ 'ਚ ਰਹੇ। ਇਸੇ ਲਈ ਮਤਲਬ ਕਿ ਤੁਸੀਂ ਗੌਰ ਕਰਿਓ ਕਦੇ ਜਦੋਂ ਕੋਈ ਖਬਰ ਇਹੀ ਜੀ ਹੁੰਦੀ ਹੈ ਜਿਹੜੀ 'ਚ ਅਖੌਤੀ ਰਾਸ਼ਟਰਵਾਦ ਹੋਵੇ, ਜਿਹ 'ਚ ਜਿਵੇਂ ਤੁਸੀਂ ਕਿਹਾ ਕਿ ਹਾਂ ਬਲਡੋਜ਼ਰ ਦੀ ਰਾਜਨੀਤੀ ਹੋਵੇ, ਗਊ ਦੀ ਰਾਜਨੀਤੀ ਹੋਵੇ, ਬਾਰਡਰ ਦੀ ਰਾਜਨੀਤੀ ਹੋਵੇ, ਚਿੱਟੇ ਦੀ ਨਸ਼ੇ ਦੀ ਰਾਜਨੀਤੀ ਹੋਵੇ, ਮੋਦੀ ਜੀ ਦਾ ਕੋਈ ਸ਼ੋਅ ਹੋਵੇ, ਮੋਦੀ ਜੀ ਦਾ ਕੋਈ ਤੋਰਾ ਫੇਰਾ ਹੋਵੇ, ਉਹ ਖਬਰ ਹੋਵੇ, ਤਦ ਲਗਭਗ ਫੁਟੇਜ ਵੀ ਔਰ ਸਕ੍ਰਿਪਟ ਵੀ ਤੁਹਾਨੂੰ ਇੱਕੋ ਦਿਖੂਗੀ। ਇਹ ਕਿਵੇਂ ਹੋ ਸਕਦਾ ਪ੍ਰਵੀਨ ਜੀ? ਜੀ ਜੀ। ਸੋ ਇਸ ਤੋਂ ਸਾਫ਼ ਹੈ ਕਿ ਇਹਦਾ ਮਤਲਬ ਸਕ੍ਰਿਪਟ ਕਿੱਥੋਂ ਆਉਂਦੀ ਹੈ, ਕੌਣ ਲਿਖ ਕੇ ਭੇਜਦਾ, ਕਿਹੜੀ ਤਿਆਰੀ ਕਰਦਾ, ਇੱਕੋ ਸਾਰ ਦੀ ਬੋਲੀ। ਪਰ ਜੀ ਲੋਕ ਇਹ ਵੀ ਸਹਿਨ ਕਰ ਲੈਣਗੇ। ਪਰ ਜਿਹੜੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ ਉਹ ਲੋਕਾਂ ਨੂੰ ਵੀ ਬਹੁਤ ਚੁਭਦੀ ਹੈ। ਅੱਜ ਦੇ ਸਮੇਂ ਦੇ ਵਿੱਚ ਨੈਸ਼ਨਲ ਟੀਵੀ ਚੈਨਲ, ਖਾਸ ਕਰ ਨੈਸ਼ਨਲ ਟੀਵੀ ਚੈਨਲ ਜਿਹੜੇ ਭਾਰਤ ਦੇ, ਉਹਨਾਂ ਦੇ ਉੱਤੇ ਇੱਕ ਪ੍ਰਾਈਮ ਟਾਈਮ ਡਿਬੇਟ ਹੁੰਦੀਆਂ ਨੇ, ਤੇ ਉਹ ਡਿਬੇਟ ਦੇ ਵਿੱਚ ਟਾਰਗੇਟ ਕਰਕੇ ਵਿਅਕਤੀਆਂ ਨੂੰ ਝਾੜਾਂ ਵੀ ਮਾਰੀਆਂ ਜਾਂਦੀਆਂ, ਟਾਰਗੇਟ ਕਰਕੇ ਉਹਨਾਂ ਲਈ ਆਪੱਤੀਜਨਕ ਸ਼ਬਦ ਵੀ ਬੋਲੇ ਜਾਂਦੇ ਨੇ। ਉਹ ਉਹਨਾਂ ਦੇ ਫਿਰਕੇ ਨੂੰ ਲੈ ਕੇ, ਉਹਨਾਂ ਦੀ ਜਾਤ ਨੂੰ ਲੈ ਕੇ, ਉਹਨਾਂ ਦੇ ਧਰਮ ਨੂੰ ਲੈ ਕੇ, ਉਹਨਾਂ ਦੇ ਰੰਗ ਨੂੰ ਲੈ ਕੇ, ਉਹਨਾਂ ਮਤਲਬ ਕਿ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹੀ ਦੇਸ਼ ਧਰੋਹੀ ਨੇ। ਪਹਿਲਾਂ ਤੁਸੀਂ ਮਹਿਮਾਨ ਵਜੋਂ ਬੰਦੇ ਨੂੰ ਸੱਦਦੇ ਹੋ, ਫਿਰ ਤੁਸੀਂ ਉਹਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੰਦੇ ਤੇ ਉਹਦੀ ਗੱਲ ਦਾ ਜਵਾਬ। ਇਹ ਆਏ ਮਹਿਮਾਨ ਆਪਸ ਵਿੱਚ ਬਹਿਸ ਪੈਣ, ਆਏ ਮਹਿਮਾਨ ਕਿਸੇ ਤਰਕ ਤੇ ਚਰਚਾ ਕਰਨ ਸਮਝ ਆਉਂਦਾ। ਐਂਕਰ ਦਾ ਕੰਮ ਸਵਾਲ ਕਰਨਾ, ਐਂਕਰ ਦਾ ਕੰਮ ਸਰਕਾਰ ਦੀਆਂ ਨਲਾਇਕੀਆਂ ਉਜਾਗਰ ਕਰਨਾ, ਐਂਕਰ ਦਾ ਕੰਮ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਦੇ ਦਰਵਾਜ਼ੇ ਤੱਕ ਪਹੁੰਚਾਉਣਾ, ਐਂਕਰ ਦਾ ਕੰਮ ਕੋਈ ਵੀ ਖਬਰ ਜਿਹੜੀ ਸਰਕਾਰ ਪੱਖੋਂ ਆਉਂਦੀ ਹੈ ਉਹਦੇ ਪਿੱਛੇ ਲੁਕੀਆਂ ਪਰਤਾਂ ਨੂੰ ਉਜਾਗਰ ਕਰਨਾ। ਐਂਕਰ ਦਾ ਕੰਮ ਗਾਲਾਂ ਕੱਢਣਾ ਨਹੀਂ, ਪੱਤਰਕਾਰ ਦਾ ਕੰਮ ਕਿਸੇ ਦੇ ਉੱਤੇ ਟਿੱਪਣੀ ਕਰਨਾ ਨਹੀਂ, ਪੱਤਰਕਾਰ ਦਾ ਕੰਮ ਕਿਸੇ ਦੇ ਉੱਤੇ ਲਾਂਛਨ ਲਾਉਣਾ ਨਹੀਂ। ਸੋ ਪਰ ਅੱਜ ਦਾ ਸਾਡਾ, ਚਾਹੇ ਉਹ ਬੀਬੀਆਂ ਚਾਹੇ ਬੀਬੇ, ਉਹ ਜਿਹੜੀ ਭੂਮਿਕਾ ਨਿਭਾ ਰਹੇ ਨੇ ਉਹ ਪਾਰਟੀ ਦੇ ਬੁਲਾਰੇ ਬਣ ਕੇ ਬੈਠਦੇ ਨੇ, ਜਿਹਨੂੰ ਲੈ ਕੇ ਸੁਪਰੀਮ ਕੋਰਟ ਦੀ ਸਖਤੀ ਨਜ਼ਰ ਆਈ ਆ। ਸੁਪਰੀਮ ਕੋਰਟ ਦੀ ਜਿਹੜੀ ਤਾੜਨਾ ਹੈ, ਝਾੜ ਹੈ, ਜੇਕਰ ਇਹ ਹੂਬੂ ਲਾਗੂ ਹੋ ਜਾਵੇ ਖੇਤਰੀ ਮੀਡੀਆ ਤੋਂ ਲੈ ਕੇ ਰਾਸ਼ਟਰੀ ਮੀਡੀਆ ਤੱਕ, ਤਾਂ ਤੁਹਾਨੂੰ ਕਿੰਨੇ ਹੀ ਚੈਨਲ ਮੁੜ ਕੇ ਖਬਰੀ ਚੈਨਲ ਨਜ਼ਰ ਆਉਣਗੇ ਤੇ ਜਿਨ੍ਹਾਂ ਦੀ ਖਬਰ ਸੁਣ ਕੇ ਤੁਹਾਨੂੰ ਲੱਗੇਗਾ ਕਿ ਹਾਂ ਖਬਰ ਆਈ ਹੈ ਕੋਈ। ਪਰ ਹੁਣ ਖਬਰ ਲੱਗਦੀ ਹੋ ਨਹੀਂ, ਹੁਣ ਤਾਂ ਐਂ ਲੱਗਦਾ ਕਿ ਜੰਗ ਲੱਗ ਗਈ। ਪੱਤਰਕਾਰ ਹੀ ਦੱਸ ਰਿਹਾ ਹੁੰਦਾ फौज इधर से घुसे, फौज जहां से गोली चलाए, टैंक जहां पहुंचाए जाएं, ਉਹੀ ਰਾਸ਼ਟਰੀ ਐਕਸਪਰਟ ਨੇ। ਆਰਥਿਕ ਤੌਰ ਤੇ ਮੰਦੀ ਨੂੰ ਏਦਾਂ ਰੋਕਿਆ ਜਾ ਸਕਦਾ ਹੈ, ਸ਼ੇਅਰ ਬਾਜ਼ਾਰ ਏਦਾਂ ਕਰ ਲਓ, ਉਹੀ ਆਰਥਿਕ ਮਾਰ ਨੇ। राजनीतिक तौर पे मोदी जी ऐसे करेंगे तो जहां इतने एमएलए आ जाएंगे, इधर से गोटी इधर चली जाएगी, एमएलए इतने, ਉਹੀ ਰਾਜਨੀਤਿਕ ਮਾਰ ਨੇ। ਸੋ ਤੁਸੀਂ ਖਬਰ ਘੱਟ ਦਿੰਦੇ ਹੋ, ਤੁਸੀਂ ਪ੍ਰਚਾਰ ਇੱਕ ਪਾਰਟੀ ਦਾ ਇੱਕ ਧਿਰ ਦਾ ਵੱਧ ਕਰਦੇ ਹੋ। ਇਸ ਨੂੰ ਲੈ ਕੇ ਸੁਪਰੀਮ ਕੋਰਟ ਦੀ ਇਹ ਸਖਤੀ ਜੇਕਰ ਹੂਬੂ ਲਾਗੂ ਹੋਵੇ ਤਾਂ ਖਬਰੀ ਚੈਨਲ ਮੁੜ ਕੇ ਖਬਰੀ ਚੈਨਲ ਬਣ ਸਕਦੇ ਨੇ, ਲੋਕਾਂ ਦਾ ਭਰੋਸਾ ਦੁਆਰਾ ਜਿੱਤ ਸਕਦੇ ਨੇ। ਪਰ ਇਸ ਫੈਸਲੇ ਦੇ ਵਿੱਚੋਂ ਵੀ ਇੱਕ ਭਾਵ ਦਾ ਖਤਰਾ ਪੈਦਾ ਹੋ ਗਿਆ ਪ੍ਰਵੀਨ ਜੀ। ਮਾਣਯੋਗ ਅਦਾਲਤਾਂ ਵੱਲੋਂ ਜਿਹੜੇ ਫੈਸਲੇ ਆਉਂਦੇ ਨੇ, ਕਈ ਵਾਰ ਉਹ ਲੋਕ ਹਿੱਤ 'ਚ ਹੁੰਦੇ ਨੇ, ਸਮਾਜ ਹਿੱਤ 'ਚ ਹੁੰਦੇ ਨੇ, ਲੋਕਾਂ ਦੀ ਫਿਕਰਮੰਦੀ ਨੂੰ ਦੇਖ ਕੇ ਹੁੰਦੇ ਨੇ, ਪਰ ਉਹਦਾ ਨਜਾਇਜ਼ ਫਾਇਦਾ ਰਾਜਨੀਤਿਕ ਧਿਰਾਂ ਅਕਸਰ ਚੁੱਕਦੀਆਂ ਰਹੀਆਂ ਨੇ। ਉਸ ਫੈਸਲੇ ਦੀ ਆੜ ਦੇ ਵਿੱਚ ਵੀ ਰਾਜਨੀਤੀ ਹੁੰਦੀ ਰਹੀ। ਆਪਾਂ ਸ਼ਾਇਦ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਉਹ ਜਿਹੜੇ ਉਹ ਕਹਿੰਦੇ ਕਿ ਬੂਟ ਪਾਲਿਸ਼ ਕਰਨ ਵਾਲੀ ਮਸ਼ੀਨ 'ਚ ਪਹਿਲਾ ਪੈਰ ਪਾ ਦਿਓ ਤੇ ਦੂਆ ਪੈਰ ਜਦੋਂ ਪਾਉਂਦੇ ਆ ਤਾਂ ਉਹ ਪੈਸੇ ਮੰਗਦੀ ਹੈ, ਫਿਰ ਉਹ ਛੱਡਦੀ ਹੈ ਪੈਰ, ਤੇ ਇੱਥੇ ਇੱਕੋ ਪੈਰ ਕਰਦੇ ਨੇ, ਦੂਆ ਪੈਰ ਕਿਤੇ ਹੋਰ ਜਾ ਕੇ ਕਰ ਲੈਂਦੇ ਨੇ। ਸੋ ਇਸ ਲਈ ਉਹਦਾ ਵੀ ਤੋੜ ਕੱਢ ਲੈਂਦੇ ਨੇ ਲੋਕ, ਤੇ ਉਸੇ ਤਰ੍ਹਾਂ ਸਰਕਾਰਾਂ ਚੰਗੇ ਫੈਸਲਿਆਂ ਦਾ ਵੀ ਤੋੜ ਕੱਢਦੀਆਂ ਨੇ। ਤੇ ਉਹਦਾ ਤੋੜ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਪਾਲਿਸੀ ਲਿਆਉਣ ਦੀ ਕਵਾਇਦ ਹੈ ਭਾਰਤ ਸਰਕਾਰ ਦੀ ਮੀਡੀਆ ਨੂੰ ਲੈ ਕੇ, ਖਾਸ ਕਰ ਸੋਸ਼ਲ ਮੀਡੀਆ ਨੂੰ ਲੈ ਕੇ, ਕਿ ਜੀ ਇਹ ਸਾਡੇ ਕੰਟਰੋਲ 'ਚ ਨਹੀਂ ਆ ਰਿਹਾ। 3 ਖੇਤੀ ਕਾਨੂੰਨਾਂ ਤੋਂ ਬਾਅਦ ਖਾਸ ਕਰਕੇ ਮਹਿਸੂਸ ਹੋਇਆ ਕਿ ਖੇਤਰੀ ਮੀਡੀਆ ਨੇ ਸਾਡੇ ਰਾਸ਼ਟਰੀ ਮੀਡੀਆ ਨੂੰ ਹਰਾ ਦਿੱਤਾ, ਉਹਨਾਂ ਨੇ ਸਾਨੂੰ ਟੱਕਰ ਦੇ ਦਿੱਤੀ, ਨਹੀਂ ਤਾਂ ਅਸੀਂ ਅੰਦੋਲਨ ਸਾਂਭੇ ਲੈਣਾ ਸੀਗਾ। ਸੋ ਉਸ ਮਸਲੇ ਦੇ ਉੱਤੇ ਜਿਹੜਾ ਇੱਕ ਨਵਾਂ ਕਾਨੂੰਨ ਨੂੰ ਹੂਬੂ ਲਾਗੂ ਕਰਨ ਦੀ ਕਵਾਇਦ ਹੈ ਭਾਰਤ ਸਰਕਾਰ ਦੀ, ਕੀ ਇਸ ਆੜ ਦੇ ਵਿੱਚ ਉਹ ਤਾਂ ਨਹੀਂ ਲਾਗੂ ਹੋ ਜਾਏਗਾ? ਇਹ ਖਤਰਾ ਖੜਾ ਹੈ।
ਕਿ ਕਹਿਣ ਜੀ ਸੁਪਰੀਮ ਕੋਰਟ ਨੇ ਕਿਹਾ ਜੀ ਸਖਤੀ ਕਰਨੀ ਪੈਣੀ ਆ, ਇਹ ਹੇਟ ਸਪੀਚ ਹੈ ਜੀ, ਇਹ ਤਾਂ ਰਾਸ਼ਟਰ ਵਿਰੋਧੀ ਸਪੀਚ ਹੈ ਜੀ। ਮਤਲਬ ਸਰਕਾਰ ਨੂੰ ਸਵਾਲ ਕਰਨਾ ਅੱਜ ਕੱਲ੍ਹ ਦੇਸ਼ ਧਰੋਹ ਹੋ ਗਿਆ, ਸਰਕਾਰ ਨੂੰ ਸਵਾਲ ਕਰਨਾ ਅੱਜ ਕੱਲ੍ਹ ਰਾਸ਼ਟਰ ਵਿਰੋਧੀ ਹੋ ਗਿਆ, ਸਰਕਾਰ ਨੂੰ ਸਵਾਲ ਕਰਨਾ ਅੱਜ ਭ੍ਰਸ਼ਟਾਚਾਰੀ ਮੀਡੀਆ ਹੋ ਗਿਆ। ਸੋ ਜਿਹੜਾ ਸਰਕਾਰ ਦੀ ਹਾਂ ਛਾਂ ਮਿਲਾਉਂਦਾ ਉਹ ਦੇਸ਼ ਭਗਤੀ ਮੀਡੀਆ, ਪਰ ਅੱਜ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਇਹ ਉਸੇ ਅਖੌਤੀ ਦੇਸ਼ ਭਗਤੀ ਮੀਡੀਆ ਨੂੰ ਸਵਾਲ ਹੈ ਕਿ ਭਾਈ ਤੁਸੀਂ ਆਪਣੀਆਂ ਡਿਬੇਟ ਦੇ ਵਿੱਚ ਬੈਠ ਕੇ ਜਿਹੀ ਜੀ ਭਾਸ਼ਾ ਬੋਲੀ ਬੋਲਦੇ ਹੋ ਇਹ ਸਹੀ ਨਹੀਂ ਹੈ। ਪਰ ਇਹ ਨਾ ਹੋਵੇ ਕਿ ਉਹਨਾਂ ਦੀ ਬਜਾਏ ਖੇਤਰੀ ਮੀਡੀਆ ਦੇ ਉੱਤੇ ਨਕੇਲ ਕਸੀ ਜਾਵੇ ਜਾਂ ਉਹਨਾਂ ਨੈਸ਼ਨਲ ਚੈਨਲਾਂ ਤੇ ਨਕੇਲ ਕਸੀ ਜਾਵੇ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਨੇ, ਬਾਤ ਪਾਉਂਦੇ ਨੇ। ਤੇ ਇਸ ਚੱਕਰ ਦੇ ਵਿੱਚ ਜਿਹੜਾ ਨਵਾਂ ਸੋਸ਼ਲ ਮੀਡੀਆ ਵਾਲਾ ਕਾਨੂੰਨ ਆ ਰਿਹਾ ਉਹ ਇਸ ਆੜ ਦੇ ਵਿੱਚ ਸਖਤੀ ਨਾਲ ਲਾਗੂ ਕਰਕੇ ਮੀਡੀਆ ਦਾ ਆਵਾਜ਼, ਮੀਡੀਆ ਦੇ ਬੋਲ, ਸੱਚ ਦੇ ਬੋਲ ਬੰਦ ਕਰਨ ਦੀ ਕਵਾਇਦ ਨਾ ਹੋ ਜਾਵੇ, ਇਹ ਵੀ ਚਿੰਤਾ ਖੜੀ ਹੈ। ਦੇਖੋ ਜੀ, ਇਹਨਾਂ ਰੋਸ਼ਨ ਦਿਮਾਗ ਬੰਦਿਆਂ ਦੀਆਂ ਮਿਹਰਬਾਨੀਆਂ, ਕੁਝ ਸੱਤਾਧਾਰੀਆਂ ਦੀਆਂ ਮਿਹਰਬਾਨੀਆਂ ਕਿ ਭਾਰਤ ਮੀਡੀਆ ਦੇ ਮਾਮਲੇ ਦੇ ਵਿੱਚ 144ਵੇਂ ਨੰਬਰ ਤੇ ਹੈ ਸਾਡੀ ਰੈਂਕਿੰਗ, ਤੇ ਬੋਲਣ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਅਰਧ ਲੋਕਤੰਤਰ ਦੇਸ਼ ਵੀ ਕਹਿੰਦੇ ਆ। ਜਿਹੜੇ ਇਹਨਾਂ ਨੇ ਦੇਖੋ ਤੁਸੀਂ ਕਿੰਨਾ ਕਹਿਰ ਹੋਇਆ ਲੋਕਾਂ ਨੂੰ, ਅਰਬਨ ਨਕਸਲ ਕਿਹਾ ਗਿਆ, ਇਹਨਾਂ ਨੇ ਉਹ ਵੀ ਸੈਲੀਬ੍ਰੇਟ ਕੀਤਾ। ਬਿਲਕੁਲ ਲੋਕਾਂ ਨੂੰ ਬਥੇਰਾ ਕੁਝ ਹੋਰ ਕਿਹਾ ਗਿਆ, ਝੂਠੇ ਪਰਚੇ ਠੋਕੇ ਗਏ, ਪੱਤਰਕਾਰਾਂ ਨਾਲ ਕੀ ਕੁਝ ਹੁੰਦਾ ਰਿਹਾ, MLA ਪਾਲੇ ਬਦਲ ਕੇ ਜਾਂਦੇ ਰਹੇ, ਇਹਨਾਂ ਨੇ ਉਹਨੂੰ ਵੀ ਲੀਗਲ ਕਰਤਾ, ਕਹਿੰਦੇ ਹਾਰਸ ਟ੍ਰੇਡਿੰਗ। ਆਪਦਾ ਇਖਲਾਕ ਵੇਚ ਦੇਣਾ, ਲੋਕਾਂ ਦੀ ਨੁਮਾਇੰਦਗੀ ਦਾ ਸੌਦਾ ਕਰ ਲੈਣਾ, ਇਹ ਕਿਹੜੀ ਹਾਰਸ ਟ੍ਰੇਡਿੰਗ ਹੈ ਸ਼ਰਮਾ? ਇਹ ਕਿਹੜੀ ਹਾਰਸ ਟ੍ਰੇਡਿੰਗ? ਬਿਲਕੁਲ ਸਹੀ ਗੱਲ। ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ, ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ, ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।